ਤੁਹਾਡੀਆਂ ਮੈਂ ਜਿਹੜੀਆਂ ਗੱਲਾਂ ਰਿਕਾਰਡ ਕੀਤੀਆਂ ਪਿੰਡ ਰਈਏ ਨੂੰ ਲੈ ਕੇ ਹੈਨਾ, ਜਿਹੜੀ ਤੁਹਾਡੀ ਮੈਂ ਫਿਲਮ ਬਣਾਈ, ਇਹ ਤੁਹਾਡੀ ਗੱਲਬਾਤ ਸੁਣਨੀ ਹੈ। ਜਿਹੜੇ ਰਈਏ ਦੇ ਸਿੱਖ ਸਰਦਾਰ ਲੋਕ ਉਧਰ ਟੁਰ ਗਏ ਨੇ ਇੰਡੀਆ, ਉਹਨਾਂ ਦੀਆਂ ਨਸਲਾਂ ਨੇ, ਉਹਨਾਂ ਵਾਸਤੇ ਕੋਈ ਸੁਨੇਹਾ ਦਵੋ, ਉਹਨਾਂ ਦਾ ਦਿਲ ਕਰਦਾ ਰਈਏ ਆਣ ਤੇ, ਤੁਹਾਡੇ ਵੱਲੋਂ ਕੋਈ ਆਓ ਭਗਤ ਹੋਏਗੀ? ਇੱਕ ਜੀ ਬਾਓ ਭਗਤ ਅਸੀਂ ਤਾਂ ਨੌਕਰ ਕੀ ਤੇ ਨਖਰਾ ਕੀ, ਆਹ ਤਾਂ ਵਕਤ ਗੁਜ਼ਾਰਿਆ ਇਕੱਠਾ। ਸਿੱਧੀ ਗੱਲ ਆ, ਫਿਰਕੇ ਦੇ ਬਣ ਗਏ ਹੁਣ। ਆਹ ਦੱਸਿਆ ਨਹੀਂ ਵੀ ਗੰਸਪਾ ਸਾਹਿਬ ਚੁੱਕ ਕੇ ਚੱਲਦੇ ਹਾਂ, ਅਸੀਂ ਨਾਲ ਹੀ ਉਹ ਵੀ ਪੜ੍ਹ ਦੇਣਾ, ਐਵੇਂ ਪੜ੍ਹ ਦੇਣਾ ਕਰਕੇ ਕਾਰਜ ਪੂਰੇ। ਬਾਬਾ ਘਰ ਚੱਲਿਆ, ਅਸੀਂ ਖਿਦਮਤ ਵਿੱਚ ਖੜੇ ਹਾਂ ਹੁਣ। ਅਸਾਂ ਆਪਣਾ ਨਾਂ ਦਿੱਤਾ ਹਾਂ, ਮਲਕ ਅਬਦੁਲ ਮੀਰ ਸਾਨ ਚਿਰਾਗਦੀਨ। ਠੀਕ ਹੈ। ਚਿਰਾਗਦੀਨ ਵਰਦ ਫਜ਼ਲਦੀਨ, ਫਜ਼ਲਦੀਨ ਵਰਦ ਪੈਸਾ, ਜਲਾਲਦੀਨ ਵਰਦ ਆਪਣਾ ਮੀਰਾਂ ਬਖਸ਼। ਕਾਲੇ ਪਾਣੀ ਦੀ ਸਜ਼ਾ ਹੋਈ ਸੀ? ਨਹੀਂ, ਉਹਨਾਂ ਨੂੰ ਨਹੀਂ ਹੋਈ, ਉਹ ਹੋਰ ਬੰਦੇ ਸਨ। ਉਹ ਬੁੱਢਾ ਸਿੰਘ ਸੀ? ਉਹ ਬੁੱਢਾ ਸਿੰਘ ਸੀ ਜਿਹਨੂੰ ਹੋਈ ਸੀ। ਤੇ ਇੱਕ ਉਤਮਾ ਸਿੰਘ, ਇੱਕ ਕਰਮ ਸਿੰਘ, ਅੱਛਾ, ਤੇ ਕੁਝ ਗੋਰੇ ਖੂਹੀਆਂ, ਤਾਰਾ ਸਿੰਘ, ਇੱਕ ਰੂਪ ਸਿੰਘ ਸੀ, ਸਾਡਾ ਗੁਆਂਢੀ ਸੀ ਮੇਰਾ। ਅੱਛਾ ਅੱਛਾ, ਵਾਵਾ ਬੰਦੇ ਸਨ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਕਾਲੇ ਪਾਣੀ? 11 ਬੰਦੇ ਬਚੇ ਹਨ। 12ਵਾਂ ਛੁੱਟ ਗਿਆ ਸੀ, ਚਾਨਣ ਸ਼ਾਹ ਦਾ ਭਰਾ ਸੀ ਪਾਲੋ। ਅੱਛਾ, ਉਹਨਾਂ ਪੈਸੇ ਦੇ ਕੇ ਤੇ ਉਹ ਕਢਾ ਲਿਆ ਸੀ। ਬਾਕੀ 11 ਬੰਦੇ ਜਿਹੜੇ ਸਨ ਨਾ ਕਾਲੇ ਪਾਣੀ ਘੱਲ ਦਿੱਤੇ, ਉਹ ਸਾਰੇ ਚਲੇ। ਉਹ ਕੀ ਕਾਰਾ ਕੀਤਾ ਸੀ ਉਹਨਾਂ ਨੇ? ਕੀ ਇਹਨਾਂ ਨੂੰ ਹਜ਼ਾਰੇ ਦੇ ਭਰਾ ਮਾਰੇ ਸਨ ਉਹਨਾਂ ਤੋਂ, ਆਪਣੇ ਪਿੰਡ ਵਾਲੇ ਹਜ਼ਾਰੇ ਦੇ? ਆਹੋ ਯਾਰ। ਉਦੋਂ ਜਿਹੜੇ ਘਰ ਸਨ ਰਈਏ ਦੇ, ਕੱਚੇ ਸਨ ਪੱਕੇ ਸਨ? ਕੱਚੇ ਹੀ ਸਨ। ਸਾਡੇ ਪਿੰਡ ਪੱਕਾ ਕਿਸੇ ਦਾ ਸਿੱਖ ਦਾ ਸਿਰਫ ਇੱਕ ਗਿਆਨੀ ਦਾ ਤੇ ਇੱਕ ਲਾਭ ਸਿੰਘ ਦਾ, ਇਹਨਾਂ ਦੋਵਾਂ ਘਰਾਂ ਦਾ ਪੱਕੇ ਘਰ ਹੈ ਸਨ। ਅੱਛਾ, ਇਹ ਗਿਆਨੀ ਦਾ ਤੇ ਚਪਾਰਾ ਸੀ ਤਾਂ ਉੱਤੇ। ਅੱਛਾ, ਤੇ ਲਾਭ ਸਿੰਘ ਦਾ ਇੱਕ ਪੱਕਾ ਸੀ ਤੇ ਇੱਕ ਸਾਲ ਸੀ, ਉਹ ਇੱਕ ਕੱਚਾ ਸੀ। ਕਾਨ ਸਿੰਘ ਸੀ ਸਾਡਾ ਗੁਆਂਢੀ ਹੋਈ ਸੀ। ਅੱਛਾ, ਉਹ ਤੇ ਸਾਨੂੰ ਮਿਲ ਕੇ ਆਪਣੀ ਹੱਥੀ ਸਾਰਿਆਂ ਜਲਾਇਆ ਨੂੰ ਨਾ ਦੇ ਗਿਆ ਸੀ। ਕਈ ਪਹਿਲੇ ਜੇ ਆ ਗਏ ਤੇ ਗੱਲਾਂ ਨੇ, ਜੇ ਨਾ ਆਏ ਤੇ ਕੋਈ ਕਾਜ। ਅੱਛਾ, ਉਹ ਤੇ ਆਪਣੀ ਹੱਥੀ ਦੇ ਗਿਆ। ਅੱਛਾ, ਬਾਕੀ ਇੱਕ ਦਾਣੇ ਮਿਣ ਕੇ ਦੇ ਗਿਆ ਤੁਹਾਨੂੰ? ਦਾਣੇ ਇਧਰੋਂ ਥਾਣੇ ਵਾਲਿਆ ਗੋਲੀ ਚਲਾ ਦਿੱਤੀ, ਉਧਰੋਂ ਪਰਾਂ ਡੇਰੇ ਵਾਲਾ ਕੋਲਾ, ਉਹ ਪੈ ਗਏ ਵੀ ਜਸਾ ਲੁੱਕ ਲੈਣੇ ਆ ਜਿਹੜੇ ਹੈ। ਉਹਨਾਂ ਕੋਲ ਵੀ ਹੈ ਸਨ ਹਥਿਆਰ, ਔਰ ਇੱਕ ਜਨਾਨੀ ਐਸੀ ਸੀ, ਉਹਦੇ ਘੋੜੀ ਤੇ ਚੜ ਕੇ ਉਹਨੇ ਬੰਦੇ ਵੀ ਦੋ ਤਰ੍ਹਾਂ ਕਤਲ ਕਰ ਛੜੇ ਹਨ। ਮੁਸਲਮਾਨ। ਅੱਛਾ, ਹਾਂ। ਉਹ ਬੀਬੀ ਇੱਥੋਂ ਦੀ ਸੀ, ਰਈਏ ਖਾਸ ਦੀ? ਨਹੀਂ, ਇਹ ਨਹੀਂ ਪਤਾ ਕਿੱਥੋਂ ਦੀ ਹੈ। ਜੱਸੇ ਦੇ ਵਿੱਚ ਸੀ। ਅੱਛਾ, ਬਾਕੀ ਘੋੜੀਆਂ ਦੇ ਉੱਤੇ ਮੈਂ ਵੇਖਿਆ ਆਪਣੀ ਅੱਖੀ, ਕਾਤਰੇ ਪਾਏ, ਪਿਸਤੌਲ ਉਹਨਾਂ ਨੇ ਕੋਲ ਸਨ, ਵਿੱਚ ਫੌਜੀ ਬੰਦੇ ਵੀ ਹੈ ਸਨ। ਤੇ ਇੱਧਰ ਲੰਘ ਕੇ ਗਏ ਹਾਂ ਇੱਥੋਂ ਦੀ ਆ ਸੜਕ ਜਾਂਦੀ ਹੈ। ਗਿਆਨੀ ਦੇ ਮੁੰਡੇ ਹਨ ਦਲੀਪ ਤੇ ਜੀਰਾ। ਅੱਛਾ, ਤੇ ਸਵਰਨ। ਠੀਕ ਹੈ। ਕਿਤੇ ਜੋ ਉਹਨਾਂ ਚੋਂ ਕੋ ਹੋਵੇ ਪਤਾ ਨਹੀਂ। ਅੱਛਾ, ਜਾਂ ਕੋ ਪਿਆਰੇ ਲੰਬਰ ਦਾ ਇੱਕ ਬੱਚਾ ਹੈ ਸੀ, ਉਹ ਮੈਂ ਛੋਟਾ ਹੀ ਸੀ ਉਦੋਂ ਜਦੋਂ। ਅੱਛਾ, ਪਿਆਰੇ ਸਿੰਘ। ਤੇ ਇਹ ਜਿਹੜਾ ਲਾਭ ਸਿੰਘ ਸੀ, ਇਹਦਾ ਪੋਤਰਾ ਸੀ, ਉਹਦੇ ਨਾਲ ਜੀਤਾ ਸੀ। ਠੀਕ ਹੈ। ਤੇ ਇੱਕ ਮਾਨ ਸਿੰਘ ਦਾ ਮੁੰਡਾ ਸੀ, ਉਹਦੇ ਨਾਲ ਵੀ ਜੀਤਾ ਸੀ। ਉਹ ਮੇਰੇ ਹਾਣੀ ਸਨ ਤੇ ਨਾਲੇ ਗੁਆਂਢੀ ਸਨ। ਉਹਨਾਂ ਚੋਂ ਸ਼ਾਇਦ ਕੋਈ ਹੋਵੇ ਤੇ ਰਾਬਤਾ ਕਰਨ ਤੁਹਾਡੇ ਨਾਲ। ਹਾਂ, ਗੱਲਬਾਤ ਹੋਏਗੀ। ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੋ। ਉਹ ਮਤਾਬ ਦਾ ਮੁੰਡਾ ਸੀ। ਹਾਂਜੀ, अस्सलाम वालेकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ। ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਰਈਆ ਖਾਸ, ਜ਼ਿਲ੍ਹਾ ਨਾਰੋਵਾਲ ਤੇ ਤਹਿਸੀਲ ਵੀ ਨਾਰੋਵਾਲ। ਰਈਆ ਖਾਸ ਬੜਾ ਤਾਰੀਖੀ ਕਸਬਾ ਰਹਿ ਚੁੱਕਿਆ ਜੀ, ਬਲਕਿ ਮੈਂ ਇਹਨੂੰ ਕਹਾਂਗਾ ਕਿ ਤਹਿਸੀਲ ਦਾ ਦਰਜਾ ਵੀ ਇਹਨੂੰ ਦਿੱਤਾ ਗਿਆ ਸੀ। ਸਾਡੇ ਨਾਲ ਮੌਜੂਦ ਨੇ ਪਿੰਡ ਰਈਆ ਖਾਸ ਦੇ ਜੱਦੀ ਰਹਿਣ ਵਾਲੇ ਚਾਚੂ ਜੀ ਮੁਹੰਮਦ ਰਫੀਕ ਸਾਹਿਬ ਉਰਫ ਬਿੱਲਾ ਦੇ ਨਾਂ ਤੋਂ ਕਰਕੇ ਜਾਣੇ ਜਾਂਦੇ ਨੇ ਜੀ। ਸਾਨੂੰ ਰਿਕੁਐਸਟ ਹੈ, ਜਿਨ੍ਹਾਂ ਦੀ ਰਿਕੁਐਸਟ ਅਸੀਂ ਆਏ, ਉਹ ਨੇ ਜੀ ਸਾਡੇ ਵੱਡੇ ਵੀਰ ਸਰਦਾਰ ਹੈਪੀ ਸਿੰਘ ਭਿੰਡਰ ਸਾਹਿਬ। ਉਹਨਾਂ ਦਾ ਜਿਹੜਾ ਬਜ਼ੁਰਗਾਂ ਦਾ ਪਿਛੋਕੜ ਪਿੰਡ ਸੀ, ਕਸਬਾ ਸੀ, ਉਹ ਸੀ ਜੀ ਰਈਆ ਖਾਸ। ਤੇ ਮੈਂ ਇਸ ਵੇਲੇ ਤੁਹਾਨੂੰ ਲਹਿੰਦੇ ਬਾਈ ਖੜਾ ਹੋ ਕੇ ਪਿੰਡ ਰਈਆ ਦਾ ਵਿਊ ਦਿਖਾ ਰਿਹਾ। ਤੇ ਚਾਚੂ ਥੋੜਾ ਜਿਹਾ ਦੱਸੋ, ਹੈ ਨਾ ਅੱਗੇ ਛੱਪੜ ਇੱਕ ਨਜ਼ਰ ਆ ਰਿਹਾ ਹੈ ਨਾ? ਛੱਪੜ ਪੁਰਾਣਾ ਛੱਪੜ
ਨਹੀਂ ਠੀਕ ਹੈ ਜੀ। ਅੱਛਾ ਹਾਂ ਠੀਕ ਹੈ ਦੱਸੀ ਜਾਓ। ਇਹ ਠੱਠੀ ਹੈਗੇ ਨਾਲ। ਅੱਛਾ। ਇਹ ਅੱਗੇ ਦਾ ਨਾ ਇਹ ਕਮਿਆਣਾ ਤੋਂ ਮੱਲਾ। ਠੀਕ ਹੈ ਹਾਂਜੀ ਇਹ ਵੇ ਹੈਗਾ ਇਹ ਦੱਖਣ ਬਾਈ ਹੈ। ਠੀਕ ਹੈ। ਹਾਂਜੀ ਇਹ ਦੱਖਣ ਭਾਈ ਇਹ ਦੱਖਣ ਬਾਈ ਹੈ। ਅੱਛਾ 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 ਪਹਿਲੀ ਬਾਈ ਅੱਗੇ ਜਾਵਾਂਗੇ ਤੇ ਉਹ ਆਉਣੀ ਹੈ। ਠੀਕ ਹੈ ਜੀ। ਸੋਰੀ ਅਸੀਂ ਦੱਖਣ ਬਾਈ ਖੜੇ ਹੋ ਕੇ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਮਸਜਿਦ ਸਾਨੂੰ ਸਾਹਮਣੇ ਇੱਕ ਨਜ਼ਰ ਆ ਰਹੀ ਛੋਟੀ ਇਹ ਜਿਹੀ ਮਸਜਿਦ ਹੈ ਹੁਣ ਬਾਅਦ ਚ ਬਣੀ ਹੈ। 2-4 ਸਾਲ ਹੋਈ ਬਾਈ। ਠੀਕ ਹੈ ਤੇ ਇਹ ਛੱਪੜ ਪੁਰਾਣਾ ਹੈ। ਹਾਂਜੀ ਇਹ ਛੱਪੜ ਜਿਹੜਾ ਇਹ ਪੁਰਾਣਾ ਛੱਪੜ ਇਹ ਛੱਪੜ ਛੱਪੜ ਹੋਵੇ ਹਾਂ ਜਿੱਥੇ ਚਾਚਾ ਮਹਿੰਦਰ ਸਿੰਘ ਜਾਂਦਾ ਸੀ ਮੈਂ ਤੇ ਉਹ 3 ਦਫਾ ਮੈਂ ਇਸ ਵਿੱਚ ਡਿੱਗਾ ਵਾਂ। ਅੱਛਾ ਇਹ ਉਹ ਛੱਪੜ ਹੈ। ਠੀਕ ਹੈ ਠੀਕ ਹਾਂਜੀ, ਹੈ ਉਹ ਆਓ ਹੁਣ- ਆਓ ਆਓ ਫਿਰ ਉੱਤੇ ਜਾ ਕੇ ਵੇਖੀ ਪੂਰਾ ਆਪਣੇ ਗਿਆ ਵੇ ਯਾਨੀ ਕਿ ਛੱਪੜ ਦੂਰ ਤੱਕ ਸੀ ਹੈ। ਜੀ ਜੀ ਹਾਂਜੀ ਹਾਂਜੀ ਬਾਬਾ ਜੀ ਸਰਦਾਰ ਮਹਿੰਦਰ ਸਿੰਘ ਭਿੰਡਰ ਸਾਹਿਬ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਅਸੀਂ ਆਏ ਹਾਂ ਹਾਂਜੀ ਹਾਂਜੀ ਤੇ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਸਾਡੇ ਇੱਕ ਹੋਰ ਨੇ ਸਰਦਾਰ ਸਾਹਿਬ ਸਾਡੇ ਵੀਰ ਕਾਲਾ ਸਿੰਘ ਭਿੰਡਰ ਸਾਹਿਬ ਉਹ ਸਾਨੂੰ ਅਕਸਰ ਕਮੈਂਟ ਕਰਦੇ ਸਨ ਕਿ ਯਾਰ ਵੱਡੇ ਦਾ ਕੋਈ ਨਾਂ ਦੱਸੇ ਨਾ। ਵੱਡਿਆਂ ਦਾ ਅਸਲ ਵਿੱਚ ਮੇਰੇ ਕੋਲ ਉਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਖਾਲੀ ਕਮੈਂਟ ਤੋਂ ਹੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਸ਼ਾਇਦ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਨਾਮ ਵੀ ਦੱਸੇ ਹੋਣ। ਅਸੀਂ ਇੰਟਰਵਿਊ ਕੀਤੇ ਨੇ ਬਜ਼ੁਰਗਾਂ ਦੇ ਤੇ ਉਹਦੇ ਵਿੱਚ ਮੇ ਵੀ ਕੋਈ ਉਹਨਾਂ ਦੇ ਬਜ਼ੁਰਗਾਂ ਦਾ ਨਾਮ ਆਇਆ ਹੈ। ਤੇ ਕਾਲਾ ਸਿੰਘ ਭਿੰਡਰ ਸਾਹਿਬ ਜੀ ਮੈਂ ਸਪੈਸ਼ਲੀ ਉਹਨਾਂ ਦਾ ਨਾਮ ਵਿੱਚ ਲੈ ਰਿਹਾ ਹਾਂ। ਉਹ ਵੀ ਸਾਨੂੰ ਅਕਸਰ ਵੀਡੀਓ ਤੇ ਕਮੈਂਟ ਕਰਦੇ ਰਹਿੰਦੇ ਨੇ ਕਿ ਜੀ ਮੇਰੇ ਬਜ਼ੁਰਗਾਂ ਦਾ ਵੀ ਜਿਹੜਾ ਪਿਛੋਕੜ ਪਿੰਡ ਸੀ ਕਸਬਾ ਸੀ ਉਹ ਸੀ ਰਈਆ ਖਾਸ। ਇਹ ਜੀ ਉਹ ਛੱਪੜ ਜਿੱਥੇ ਬਾਬਾ ਜੀ ਦਾ ਕਹਿਣਾ ਸੀ ਕਿ ਮੈਂ 2-3 ਵਾਰੀ ਇਹ ਛੱਪੜ ਸੀ ਤੋੜ ਤੱਕ ਰਿਹਾ ਅੱਜ ਤੇ ਗੰਦਮ ਬੀਜੀ ਹੈ ਨਾ ਪਤਾ ਕਿ ਅੱਛਾ ਅੱਛਾ ਵੱਡਾ ਛੱਪੜ ਹੈ। ਵੱਡਾ ਛੱਪੜ ਸੀ ਇਹ ਇੱਥੇ ਵਿਸਾਖੀ ਲੱਗਦੀ ਹੁੰਦੀ ਸੀ। ਐਸੀ ਜਗ੍ਹਾ ਹਾਂਜੀ ਉਹ ਜਗ੍ਹਾ ਜਿਹੜੀ ਇੱਥੇ ਵਿਸਾਖੀ ਲੱਗਦੀ ਹੁੰਦੀ ਸੀ ਜਿੱਥੇ ਕਣਕ ਸਾਨੂੰ ਆਪਣਾ ਨਜ਼ਰ ਆ ਰਹੀ ਹੈ। ਇਹ ਤੋੜ ਬਣਾਉਣੋਂ ਬੰਨ ਛਾਣੇ ਤੋਂ ਕੋਈ ਨਹੀਂ ਸੀ ਹੁੰਦਾ। ਹਾਂਜੀ ਹਾਂਜੀ ਉਹ ਅੱਗੇ ਜਿਹੜੀ ਇਹ ਬੋੜੀ ਉੱਥੇ ਇਹਨਾਂ ਦੀ ਹੁੰਦੀਆਂ ਮੜੀਆਂ ਉਹ ਅੱਗੇ ਹਾਂਜੀ ਉਹ ਜਿੱਥੇ ਅੱਛਾ ਸੜਕ ਤੋਂ ਪਾਰਲੇ ਪਾਸੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਉੱਥੇ ਇਹਨਾਂ ਦੀ ਮੜੀਆਂ ਹੁੰਦੀਆਂ। ਠੀਕ ਹੈ ਉਹ ਫਿਰ ਮਤਲਬ ਹੋ ਗਿਆ ਪਿੰਡ ਦੀ ਚੜ੍ਹਦੀ ਦੱਖਣ ਦੀ ਪਿੰਡ ਹੁਣ ਉਹ ਚੜ੍ਹਦਾ ਹੀ ਹੋ ਗਿਆ ਉਧਰ। ਹਾਂ ਠੀਕ ਠੀਕ ਹੈ ਹਾਂਜੀ ਠੀਕ ਹੈ ਜੀ। ਲਓ ਜੀ ਇਹ ਵੀ ਇੱਕ ਪੁਰਾਣੀਆਂ ਨਿਸ਼ਾਨੀਆਂ ਵਿੱਚੋਂ ਪੁਰਾਣੇ ਬੱਚੀ ਖੁੱਚੀ ਛੱਪੜ ਹਾਂਜੀ ਤੇ ਛੱਪੜ ਘਟ ਗਏ ਨੇ ਬਲਕਿ ਹਰ ਪਿੰਡ ਦੇ ਵਿੱਚ ਇਹੀ ਮਸਲਾ ਵੇ। ਹਾਂਜੀ ਹਾਂਜੀ ਛੱਪੜ ਦੂਰ ਬੜੇ ਦੂਰ ਤੱਕ ਇੱਥੇ ਲੱਗੀ ਹੁੰਦੀ ਸੀ ਝਲਾਰ ਬਾਬੇ ਖੈਰੇ ਦੀ। ਹਾਂ ਬਾਬਾ ਖੈਰਾ ਜਿਹੜਾ ਬੜਾ ਆ ਸਾਹਮਣੇ ਇੱਥੇ ਤੇ ਝਲਾਰ ਦੀ ਲੱਗੀ ਹੁੰਦੀ ਆ ਅੱਗੇ ਉਹਦਾ ਮਕਾਨ ਹੈ ਬਣਾ। ਇਹ ਬਾਬੇ ਖੈਰੇ ਦਾ ਮਕਾਨ ਹੈ। ਹਾਂਜੀ ਬਾਬਾ ਡੇਰਾ ਸ਼ੇਰਾ ਬਣਾਇਆ ਬੇਲੀ ਸ਼ੇਰੀ ਇਹ ਅੱਗੇ ਖੂਹ ਹੈ ਜੀ ਉਹਨਾਂ ਦਾ ਹੀ ਠੀਕ ਨੇ। ਇੱਥੇ ਬਾਬਾ ਬਾਈ ਕਰਦਾ ਸੀ। ਬਾਬਾ ਕਿਹੜੀ ਬਰਾਦਰੀ ਸੀ ਬਾਬੇ ਦੀ? ਭੱਟੀ ਬਰਾਦਰੀ ਕਸਾਈ ਬਰਾਦਰੀ ਚ ਤਾਂ ਬੜੀ ਜਿੰਦ ਜਾਨ ਸੀ ਬਾਬੇ। ਹਾਂਜੀ ਹਾਂਜੀ ਬੜਾ ਤਗੜਾ ਬੰਦਾ ਸੀ ਬਾਬੇ ਮਹਿੰਦਰ ਸਿੰਘ ਜੀ ਦਾ ਕਹਿਣਾ ਹੈ ਜੀ। ਹਾਂਜੀ ਹਾਂਜੀ ਚਲੋ ਭਿੰਡਰ ਜੱਟਾਂ ਦਾ ਪਿੰਡ ਸੀ ਜੀ ਰਈਆ। ਬਲਕਿ ਨਾ ਸਿਰਫ ਹੈ ਇਸ ਖੇਤਰ 'ਚ ਇਸ ਇਲਾਕੇ ਦੇ ਵਿੱਚ ਟੋਟਲ 21-22 ਪਿੰਡ ਸਨ ਜੀ ਭਿੰਡਰ ਜੱਟਾਂ ਦੇ ਜਿਹਦੇ ਵਿੱਚ ਬਾਠਾਂ ਵਾਲੀ ਦਾ ਵੀ ਨਾਂ ਆਂਦਾ ਵੇ। ਠੀਕ ਹੈ ਜੀ ਇੱਥੇ ਲੱਗਿਆ ਨਾ ਇਹ ਬਾਠਾ ਦਾ ਰਕਬਾ ਸ਼ੁਰੂ ਹੋ ਜਾਂਦਾ। ਅੱਛਾ ਇੱਥੋਂ ਹਾਂਜੀ ਸੜਕ ਤੋਂ ਪਾਰਲੇ ਸੜਕੋਂ ਪਾਰੇ ਬਾਠਾ ਦਾ ਰਕਬਾ। ਬਾਠਾਂ ਦਾ ਤੋਂ ਕਿੰਨਾ? ਬਾਠਾ ਦਾ ਸਾਹਮਣੇ ਹੈ 2 ਕਿਲੋਮੀਟਰ। 2 ਕਿਲੋਮੀਟਰ ਠੀਕ ਹੈ ਠੀਕ। ਹਾਂ 2 ਕਿਲੋਮੀਟਰ ਵਧੀਆ ਜੀ ਵਧੀਆ ਜੀ। ਚਾਚੂ ਜੀ ਤੁਹਾਡਾ ਕਹਿਣਾ ਵੇ ਕਿ 110 ਸਾਲ ਇਹਨੂੰ ਹਾਂਜੀ ਤਹਿਸੀਲ ਦਾ ਦਰਜਾ ਇਹਦੇ ਕੋਲ ਰਿਹਾ ਵੇ। ਹਾਂਜੀ ਹਾਂਜੀ ਬਾਬਾ ਨੱਥੋ ਜੀ ਹਾਂ ਹੈਨਾ ਜਿਨ੍ਹਾਂ ਨੇ 47 ਤੋਂ ਪਹਿਲੇ 20 ਸਾਲ ਲਾ ਲਓ 30 ਸਾਲ ਲਾ ਲਓ ਮਤਲਬ ਮੁਸਲਮਾਨ ਹੋ ਗਏ ਸਨ ਤੇ ਇਹ ਉਹਨਾਂ ਦੀ ਆਲ ਔਲਾਦ ਠੀਕ ਹੈ ਜੀ ਠੀਕ ਹੋ ਗਿਆ। ਇਹ ਜੀ ਹੁਣ ਇਸ ਵੇਲੇ ਕਿੰਨੇ ਘਰ ਬਣ ਗਏ ਇਹਨਾਂ ਦੇ ਪਿੰਡ ਰਈਏ ਚ? 5-6 ਘਰ 5-6 ਘਰ ਦੋ ਬਣ ਭਰਾ ਗਏ। ਸਨ ਅੱਲਾ ਰੱਖਾ ਵੀ ਸੀ ਨਾਲ। ਅੱਛਾ ਅੱਲਾ ਰੱਖਾ ਅੱਲਾ ਦਿੱਤਾ ਨੰਬਰਦਾਰ ਹਾਂ ਅੱਲਾ ਰੱਖਾ ਅੱਲਾ ਰੱਖਾ ਦੋਵੇਂ ਭਰਾ ਸਨ ਤੇ ਇਹ ਪੁੱਤਰ ਸਨ ਬਾਬੇ ਨੱਥੂ ਦੇ। ਹਾਂਜੀ ਹਾਂ ਠੀਕ ਠੀਕ ਤੇ ਚਾਚਾ ਲੱਗਦਾ ਹਨਾ ਨਾ ਹੁਣ ਇਸ ਵੇਲੇ ਮੈਂ ਕਿ ਤੁਸੀਂ ਕਹਿ ਲਓ ਕਿ ਜੱਟ ਭਿੰਡਰਾਂ ਚੋਂ ਹਾਂਜੀ ਰਈਏ ਖਾਸ ਦੇ ਵਿੱਚ 4-5 ਘਰ ਨੇ। ਹਾਂਜੀ ਬਾਬੇ ਹਾਂਜੀ ਹਾਂ ਬਾਬੇ ਨੱਥੂ ਦੇ ਪੁੱਤਰ ਸਨ। ਹਾਂਜੀ ਅੱਲਾ ਦਿੱਤਾ ਤੇ ਅੱਲਾ ਰੱਖਾ ਹਾਂਜੀ ਠੀਕ ਹੋ ਗਿਆ ਉਹਨਾਂ ਦੀ ਆਲਾ ਚਵਾ ਨੇ ਇਹਨਾਂ ਦੇ ਵਾਲਾ ਦਾ ਨਾਂ ਸ਼ੌਕਤ ਲੰਬਰਦਾਰ ਹੈ। ਸਹੀ ਹੈ ਵੈਲਫੇਅਰ ਅਫਸਰ ਵੀ ਨੇ ਅੱਛਾ ਤੇ ਇਸ ਵਕਤ ਨੰਬਰਦਾਰ ਵੀ ਨੇ। ਠੀਕ ਹੈ ਨੰਬਰਦਾਰੀ ਉਹਨਾਂ ਦੇ ਕੋਲ ਰਹੀ ਹੈ। ਬਰਕਰਾਰ ਹੈ ਉਸੇ ਤਰ੍ਹਾਂ। ਠੀਕ ਹੋ ਗਿਆ ਇਹ ਉਹਨਾਂ ਦੇ ਪੁੱਤਰ ਨੇ ਸਹੀ 12 ਸਾਲ ਦੇ। ਠੀਕ ਤੇ ਅੱਛਾ ਇੱਕ ਗੱਲ ਹੋਰ ਹਾਂਜੀ ਬਾਬੇ ਨੱਥੂ ਦਾ ਕੋਈ ਭਰਾ ਜਿਹੜਾ ਸਿੱਖੀ ਰਿਹਾ ਉਧਰ ਵੀ ਟੁਰ ਗਿਆ ਕੋਈ ਪਤਾ ਚੱਲਿਆ ਇਹਦੇ ਬਾਰੇ ਕੋਈ ਜਾਣਦੇ ਹੋ ਜਾਂ ਇਹਨਾਂ ਦੇ ਜਿਹੜੇ ਦੂਸਰੇ ਲੱਗੇ ਲਾਣੇ ਸਨ ਸ਼ਰੀਕੇ ਜੋ ਚਾਚਿਆਂ ਬਾਬਿਆਂ ਦੂਸਰੇ ਦਾਦੇ ਦੇ ਲਾਜ ਹਾਂਜੀ ਇਹਦਾ ਕੋਈ ਨਾਂ ਲੈਂਦਾ ਸੀ ਬਾਬਾ? ਬਾਬਾ ਹਰੀ ਸਿੰਘ ਸੀ ਅੱਛਾ
ਉਹ ਕਤਲ ਇੱਧਰ ਹੀ ਹੋ ਗਿਆ ਸੀ। ਹਾਂ ਦਰਖਾਸਤ 12 ਮੁਖਾਲਫਤ ਦੀ ਵਜ੍ਹਾ ਨਾਲ ਦੇ ਕੇ ਤੇ ਉਹਨਾਂ ਕਿਹਾ ਵੀ ਕਤਲ ਉਧਰ ਹੋਇਆ ਜਾ ਉਧਰ ਜਿੰਦਾ ਧਿਬੜੀ ਧਿਬੜਾ ਪਿੰਡੋਂ ਜਾਣ ਕੇ ਕਿਲੇ ਛੜਿਆ ਹਾਂ ਹਾਂ ਬਾਹਰ ਕੈਫ ਹੋ ਇੱਧਰ ਹੀ ਰਹਿ ਗਿਆ ਸੀ। ਮਾਈ ਲਾੜੀ ਬਾਬਾ ਹਰੀ ਸਿੰਘ ਅੱਗੇ ਪ੍ਰਤਾਪੇ ਕੇ ਅੱਗੇ ਨਾਮੇ ਕੇ ਇਹ ਸਨ ਜੀ ਸਾਰੇ ਠੀਕ ਹੋ ਚੱਲਦੇ ਮਤਲਬ ਬਾਬਾ ਇਹਨਾਂ ਦੇ ਵਿੱਚੋਂ ਇਹ ਰਹੇ ਨੇ ਟਾਲੀ ਵਾਲਿਆਂ ਜਿਹੜਾ ਬਾਬਾ ਹਰੀ ਸਿੰਘ ਸੀ ਉਹ ਨੱਥੂ ਦਾ ਭਾਈ ਹਾਂਜੀ ਸੀ। ਹਾਂਜੀ ਠੀਕ ਉਹ ਸਿੱਖ ਹੀ ਰਿਹਾ। ਹਾਂਜੀ ਉਹ ਠੀਕ ਚਲੇ ਜੂਗੇ 47 ਦੇ ਹਾਂਜੀ ਹਾਂਜੀ ਸਹੀ ਚਲੋ ਜੀ ਮਿਹਰਬਾਨੀ ਸ਼ੁਕਰੀਆ। ਹਾਂਜੀ ਬਾਬਾ ਜੀ ਅਸਲਾਮ ਅਲੈਕਮ। ਵਾਲੇਕੁਮ ਸਲਾਮ। ਉੱਚੀ ਗੱਲ ਕਰਨੀ ਹੈ। ਮੈਂ 12 ਦਿਨ ਹੋ ਗਏ ਨੇ ਕੰਨ ਉੱਚੀ ਸੁਣਦਾ ਪਿਆ। ਠੀਕ ਹੋ ਹਾਂ। ਕੀ ਨਾਂ ਜੀ ਆਪਣਾ? ਬਸ਼ੀਰ ਮੁਹੰਮਦ ਮੁਹੰਮਦ ਬਸ਼ੀਰ ਜਾਂ ਬਸ਼ੀਰ ਮੁਹੰਮਦ। ਤੁਹਾਡੇ ਵਾਲਦ ਸਾਹਿਬ ਦਾ ਨਾਂ? ਵਲੀ ਮੁਹੰਮਦ। ਵਲੀ ਮੁਹੰਮਦ। ਤੇ ਦਾਦੇ ਦਾ ਨਾਂ ਕੀ ਸੀ? ਬਾਨਾ ਬਾਨਾ। ਬਾਬਾ ਜੀ ਆਪਣੀ ਬਰਾਦਰੀ ਕਿਹੜੀ? ਨਸਾਰੀ ਬਲਾਦ। ਖੂਹਾਂ ਤੇ ਜਰਾ ਖੜਨਾ ਸਾਰੇ ਬਾਬਾ ਜੀ ਆਪਣਾ ਜਿਹੜਾ ਘਰ ਸੀ ਉਹ ਪਿੰਡ ਦੀ ਕਿਹੜੀ ਬਾਈ ਸੀ? ਲੈਂਦੀ ਬਾਈ ਇਹ ਬਹੁਤ ਮਸੀਤ ਦੇ ਕੋਲ ਸਾਹਮਣੀ ਗਲੀ ਜਾਂਦੀ ਇਹਨੂੰ ਸਾਡਾ ਘਰ ਉੱਥੇ। ਤੁਹਾਡੀ ਕਿਹੜੀ ਪੱਤੀ ਖਵਾਉਂਦੀ ਸੀ? ਕਸਾਈਆਂ ਮਹੱਲਾ ਸੀ। ਕਸਾਈਆਂ ਮਹੱਲਾ। ਆਹੋ। ਠੀਕ ਹੈ। ਤੇ ਨੰਬਰਦਾਰ ਕਿਹੜਾ ਸੀ ਤੁਹਾਡਾ ਉਸ ਵੇਲੇ? ਉਸ ਵੇਲੇ ਲੰਬੜਦਾਰ ਹੈਗਾ ਸੀ ਪਿਆਰਾ ਲੰਬੜ। ਪਿਆਰਾ ਸਿੰਘ ਨੰਬਰਦਾਰ। ਪਿਆਰਾ ਸਿੰਘ ਲੰਬੜ ਸੀ। ਅੱਛਾ ਉਹ ਉਰਲੀ ਗਲੀ ਦੇ ਵਿੱਚ ਸੀ ਉਹਦਾ ਘਰ। ਅੱਛਾ। ਉੱਥੇ ਹੁਣ ਸਕੂਲ ਜਿਹਾ ਬਣਾਇਆ ਹਨ। ਠੀਕ ਹੈ। ਉੱਥੇ ਸੀ। ਤੁਹਾਡੇ ਜਿਹੜੇ ਸਿੱਖ ਲੋਕ ਸਨ ਪਿੰਡ 'ਚ ਰਹਿੰਦੇ ਆਹੋ। ਉਹਨਾਂ 'ਚ ਜਿਹੜੇ ਵੱਡੇ ਬੰਦੇ ਸਨ ਚੌਧਰੀ ਆਹੋ। ਉਹ ਕੀ ਨਾਂ ਸਨ ਉਹਨਾਂ ਦੇ? ਚੌਧਰੀ ਦੇ ਵੱਡੇ ਇਹਨਾਂ ਨੂੰ ਹੀ ਕਹਿੰਦੇ ਹਨ ਹਜ਼ਾਰੇ ਨੂੰ ਹਣਸਿਆਰਾਂ ਨੂੰ। ਅੱਛਾ। ਬਾਕੀ ਸਾਰੇ ਹੀ ਮਾਲਕ ਸਨ। ਅੱਛਾ। ਲੋਕਾਂ ਨਾਲ ਟੁੱਕਰ ਵੀ ਉਹ ਚੰਗਾ ਖਾਂਦੇ ਹਨ। ਉਹਨਾਂ ਨਾਲ ਟੁੱਕਰ ਚੰਗਾ ਖਾਂਦੇ ਸਨ। ਉਹਨਾਂ ਦੇ ਦਾਣੇ ਵਿਸਾਖ ਚ ਮੁੱਕ ਜਾਂਦੇ ਹਨ। ਜਿਹੜੇ ਕਣਕ ਦੇ ਦਾਣੇ ਉਹ ਗੀਗੇ ਵਾਲੀ ਲੈ ਜਾਂਦੇ ਹਨ। ਚੁੱਕ ਕੇ ਉਹਨਾਂ ਖਾਤੇ ਹੁੰਦੇ। ਅੱਛਾ। ਹਾਂ। ਚੋਰਾਂ ਨੂੰ ਪਤਾ ਆਪਣਾ ਸਰਦਾਰ ਮਹਿੰਦਰ ਸਿੰਘ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ, ਰਾਬਤਾ ਕਰਵਾਇਆ ਸੀ। ਇੱਕ ਨਾ ਗੰਡਾ ਸਿੰਘ ਸੀ ਤੇ ਇੱਕ ਨਾ ਬੂਟਾ ਸਿੰਘ ਸੀ। ਹਾਂ। ਇਹ ਗੰਡਾ ਸਿੰਘ ਦੇ ਪੁੱਤ ਨੇ ਜਿਨ੍ਹਾਂ ਨਾਲ ਇਹਦੀ ਗੱਲਬਾਤ ਹੁੰਦੀ ਹੈ। ਉਹਨਾਂ ਦਾ ਪੜਦਾਦਾ ਹੋਏਦਾ। ਹਾਂ। ਉਹ ਈਸਰ ਸਿੰਘ ਹੈ। ਈਸਰ ਸਿੰਘ। ਉਹ ਉਹਨਾਂ ਦਾ ਪੜਦਾਦਾ ਹੋਏਦਾ। ਹਾਂਜੀ। ਹਾਂ। ਉਹਦਾ ਨਹੀਂ ਸਾਨੂੰ ਪਤਾ। ਤੇ ਇਹ ਤੇ ਦੋਵੇਂ ਭਰਾ ਵੇਖੇ ਨੇ ਨਾ ਚੰਗੇ ਭਲੇ। ਠੀਕ ਹੈ। ਉਹਨਾਂ ਦੀ ਪੈੜੀ ਐ ਬਣੇ ਸੀ। ਤੇ ਬਾਬਾ ਜੀ ਨੂੰ ਜਿਹੜਾ ਸੀ ਆਪਣਾ ਗੰਡਾ ਸਿੰਘ ਤੁਸੀਂ ਦੱਸ ਰਹੇ ਹੋ? ਹੈ। ਗੰਡਾ ਸਿੰਘ ਦੱਸਿਆ? ਆਹੋ ਗੰਡਾ ਸਿੰਘ। ਨਾ ਤੇ ਇੱਥੇ ਤੇ ਉਹਨੂੰ ਇਹ ਗੰਡੂ ਤੇ ਬੂਟੀ ਆਂਦੇ ਹੁੰਦੇ ਸਾਂ। ਹੁਣ ਉਹ ਗੰਡਾ ਸਿੰਘ। ਠੀਕ ਮੈਂ ਸਹੀ ਕਿ ਜਿਹੜੀ ਕਾਲੇ ਪਾਣੀ ਦੀ ਸਜ਼ਾ ਹੋਈ ਸੀ? ਨਹੀਂ ਉਹਨਾਂ ਨੂੰ ਨਹੀਂ ਹੋਈ। ਉਹ ਹੋਰ ਬੰਦੇ ਸਨ। ਉਹ ਬੁੱਢਾ ਸਿੰਘ ਸੀ। ਉਹ ਬੁੱਢਾ ਸਿੰਘ ਸੀ ਜਿਹਨੂੰ ਹੋਈ ਸੀ। ਤੇ ਇੱਕ ਉਤਮਾ ਸਿੰਘ। ਇੱਕ ਕਰਮ ਸਿੰਘ। ਅੱਛਾ। ਤੇ ਕੁਝ ਗੋਰੇ ਖੂਹੀਆਂ ਤਾਰਾ ਸਿੰਘ। ਇੱਕ ਰੂਰ ਸਿੰਘ ਸੀ ਸਾਡਾ ਗੁਆਂਢੀ ਸੀ ਮੇਰਾ ਉਹ। ਅੱਛਾ। ਹਾਂ। ਰੂਰ ਸਿੰਘ ਗਵਾਂਢ ਸੀ ਇਹਨਾਂ ਦਾ। ਅੱਛਾ। ਵਾਵਾ ਬੰਦੇ ਸਨ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਕਾਲੇ ਪਾਣੀ? 11 ਬੰਦੇ ਵੱਜੇ ਹਨ। 12ਵਾਂ ਛੁੱਟ ਗਿਆ ਸੀ। ਓਏ ਹੋਏ। ਚਾਨਣ ਸ਼ਾਹ ਦਾ ਭਰਾ ਸੀ ਪਾਲੋ। ਅੱਛਾ। ਉਹਨਾਂ ਪੈਸੇ ਦੇ ਕੇ ਤੇ ਉਹ ਕਢਾ ਲਿਆ ਸੀ। ਸਹੀ। ਬਾਕੀ 11 ਬੰਦੇ ਜਿਹੜੇ ਸਨ ਨਾ ਕਾਲੇ ਪਾਣੀ ਘੱਲ ਦਿੱਤੇ ਉਹ ਗਏ। ਸਾਰੇ ਚਲੇ। ਉਹ ਕੀ ਕਾਰਾ ਕੀਤਾ ਸੀ ਉਹਨਾਂ ਨੇ? ਕੀ ਇਹਨਾਂ ਨੂੰ ਹਜ਼ਾਰੇ ਦੇ ਭਰਾ ਮਾਰੇ ਸਨ ਉਹਨਾਂ ਦੋ। ਆਪਣੇ ਪਿੰਡ ਵਾਲੇ ਹਜ਼ਾਰੇ ਦੇ? ਆਹੋ ਯਾਰ ਪਿੰਡ ਇੱਕ ਐਸਾ ਉਹ ਬੋੜ ਹੈ ਖੂਹ ਤੇ ਵੱਢਿਆ ਸੀ। ਹਾਂ। ਇੱਕ ਉਹ ਬੋੜੀ ਜਿਹੜੀ ਦੇਖਦੀ ਇੱਕ ਉੱਥੇ ਮਾਰਿਆ ਸੀ ਚੜ੍ਹਦੇ ਬੰਨੇ। ਅੱਛਾ। ਇਹਨਾਂ ਚੱਟਾਂ ਦੀ ਵੇਡੀ ਦੇ ਕੋਲ। ਠੀਕ ਹੈ। ਉਹ ਕਿਉਂ ਭਲਾ ਕੀ ਵਜ੍ਹਾ ਹੋਈ? ਕੋਈ ਲੜਾਈ? ਉਹ ਵਜ੍ਹਾ ਇਹ ਸੀ ਜਿੰਨੂੰ ਮਰਜੀ ਤਗੜੇ ਸਨ ਜਿੰਨੂੰ ਮਰਜੀ ਉਹ ਨਾ ਦਬਾ ਲੈਂਦੇ ਹਨ। ਜਿੰਨੂੰ ਮਰਜੀ ਫੜਕਾ ਲੈਂਦੇ ਹਨ। ਅੱਛਾ। ਉਹਨਾਂ ਦਾ ਇਹ ਕੰਮ ਸੀ। ਹੈ। ਠੀਕ ਹੈ। ਤੇ ਉਹ ਰੂਪ ਸਿੰਘ ਸੀ ਸਾਡਾ ਗੁਆਂਢੀ। ਉਹਨੇ ਖੜਨੀ ਸੀ ਰੂੜੀ ਪੈੜੀ ਚ। ਉਹ ਆ ਜਿਹੜੀ ਕਬਰਾਂ ਨੇ ਉਹ ਕਬਰਸਤਾਨ ਇੱਥੋਂ ਦੀ ਉਹ ਗੱਡਾ ਲੈ ਕੇ ਤੇ ਨੰਗਲ ਲੱਗਾ ਤੇ ਉਹਨਾਂ ਡੱਕ ਦਿੱਤਾ। ਉਹਨੇ ਆਖਿਆ ਮੇਰਾ ਤੁਹਾਡਾ ਕੋਈ ਗੱਲ ਨਹੀਂ ਤੇ ਤੁਸੀਂ ਨਾ ਛੇੜੋ ਮੈਨੂੰ। ਉਹਨਾਂ ਆਖਿਆ ਵੀ ਨਹੀਂ ਲੰਘਣ ਦੇਣਾ ਹੀ ਨਹੀਂ ਗੱਡਾ। ਤੂੰ ਸਾਨੂੰ ਉਦਣ ਉਹ ਗੋਰਿਆਂ ਵਾਲੀਆਂ ਖੂਹਾਂ ਬੰਨਿਆ ਕੋ ਨਾ ਸਾਨੂੰ ਤੂੰ ਮਰਵਾਉਣ ਲੱਗਾ ਸੀ। ਉਹਨੇ ਫਿਰ ਉਹ ਗੱਡਾ ਸੰਡੇ ਛੱਡ ਲਿਆਂਦੇ ਨੇ ਤੇ ਗੱਡਾ ਉੱਥੇ ਹੀ ਰਹਿਣ ਦਿੱਤਾ ਕਰੋਦਾ। ਸਹੀ ਹੈ। ਉਹਨੇ ਫਿਰ ਇਹ ਸਾਰੇ ਬੰਦੇ ਇਕੱਠੇ ਕੀਤੇ ਭਈ ਇਹ ਗੱਲ ਹੈ ਤੇ ਹੁਣ ਇਹਦਾ ਕਰਨਾ ਕੁਝ ਹੱਲ। ਰੂਪ ਸਿੰਘ ਜੀ ਕੌਡੀ ਖੇਡਦਾ ਹੁੰਦਾ ਸੀ। ਜਿੱਦਣ ਉਹਦਾ ਫੜਿਆ ਗਿਆ ਸੀ ਉਦੋਂ ਨੇ ਸਾਫਾ ਪਾੜ ਛੜਿਆ ਸੀ ਏਡਾ ਉਹ।
ਤੇ ਧੀ ਪੁੱਤਰ ਕੋਈ ਨਹੀਂ ਸੀ ਉਹਦਾ, ਦੋਵੇਂ ਜੀ ਸਨ। ਅੱਛਾ ਅੱਛਾ ਹਾਂ ਠੀਕ ਉਹ ਜਨਾਬ ਉਹਨੇ ਇਕੱਠੇ ਕਰਕੇ ਨਾ ਸਾਰੇ ਉਹਦੇ ਘਰ ਵਾਲੇ ਦਾ ਕੀ ਨਾਂ ਸੀ? ਹੈ ਝੂੜ ਸਿੰਘ ਦੇ ਘਰ ਵਾਲੇ ਦਾ ਨਾਂ ਕੀ ਨਾਂ ਸੀ? ਉਹਦੇ ਨਾਲ ਆਸਕੋਰ ਸੀ, ਆਸਕੋਰ। ਬੜੀ ਆਸਕੌਰ। ਜੱਟੀ ਮੋਟੀ ਜਵਾਨ ਸੀ। ਅੱਛਾ ਅੱਛਾ ਤੇ ਮੈਂ ਤੇ ਕੋ ਗਵਾਂਢ ਚ ਸੀ। ਵਿਆਹਿਆ ਕਿੱਥੇ ਸੀ ਆ ਵੀ ਪੁੱਛ ਹੈ ਵਿਆਹ ਕਿੱਥੇ ਸੀ? ਉਹ ਮੜਿਆਲਾ ਇੱਥੇ ਅੱਜ ਇਹਦੇ ਕੋਲ ਮਰੀਦਕਿਆਂ ਦੇ ਲਾਗੇ ਮੜਿਆਲਾ ਜਿਹਨੂੰ ਹੈ ਕਿਲੇ ਰੋਡ ਤੇ ਆ। ਉਹ ਆਪਣਾ ਆਹ ਰੋਡ ਤੇ ਵੇ ਮੰਡਿਆਲਾ ਮੜਿਆਲਾ ਤੇਗਾ ਵੀ ਕਹਿੰਦੇ ਨੇ ਹੈਂ? ਮੰਡਿਆਲਾ ਤੇਗਾ ਜਾਂ ਤੇ ਤੇਗਾ ਇਹ ਨੀ ਮੰਡਿਆਲਾ? ਮੈਨੂੰ ਪਤਾ ਉਹ ਜੇ ਅੱਛਾ। ਮਰੀਦਕਿਆਂ ਦੇ ਕੋਲ ਹੀ ਹੈ ਉਹ ਅੱਛਾ ਉੱਥੇ ਵਿਆਹਿਆ ਸੀ। ਮੜਿਆਲਾ ਅੱਛਾ ਉੱਥੇ ਵਿਆਹਿਆ ਸੀ। ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਸਹੀ। ਤੇ ਬਾਬਾ ਜੀ ਜਿਹੜੇ ਤੁਹਾਡੇ ਹਾਣ ਦੇ ਸਨ ਯਾਰ ਦੋਸਤ ਆਹੋ ਉਹਨਾਂ ਦੇ ਨਾਲ ਲਵੋ ਹਾਂ। ਉਹਨਾਂ ਦਾ ਇੱਕ ਤੇ ਮਾਨ ਸਿੰਘ ਦਾ ਮੁੰਡਾ ਸੀ ਜੀਤਾ, ਹੂੰ ਇੱਕ ਮਤਾਬ ਦਾ ਮੁੰਡਾ ਸੀ, ਉਹਦੇ ਨਾਲ ਵੀ ਜੀਤਾ ਹੀ ਸੀ। ਹੂੰ ਸਾਡੇ ਮੇਰੇ ਹਾਣੀ ਜਿਹੜੇ ਸਨ ਦੋ ਇਹ ਹਮਾਲੇ। ਅੱਛਾ ਬਾਕੀ ਆ ਹੁਣ ਜਿਹੜਾ ਤੁਸੀਂ ਆ ਮੱਖਣ ਮੁੱਖਣ ਨੇ ਨਾ ਤੇ ਵਿਖਾਲਦਾ ਹੂੰ ਇਹ ਵੀ ਛੋਟੇ ਸਨ ਉਹ। ਹੂੰ ਬਾਕੀ ਇਸ ਮੁਹੱਲੇ ਦੇ ਵਿੱਚ ਇਹ ਮੁੰਡੇ ਦੋ ਚਾਰ ਹੈ ਸਨ ਜਿਹੜੇ ਮੇਰੇ ਹਾਣੀ ਸਨ ਇਹ। ਠੀਕ ਹੈਂ? ਹੈ ਬਾਕੀ ਹੋਰ ਹਾਣੀ ਬਥੇਰੇ ਸਨ ਪਰ ਉਹ ਅਰਦੇ ਮੁਹੱਲੇ ਕੋ ਖਤਰੀਆਂ ਨੇ ਉਹਨਾਂ ਦਾ ਨਹੀਂ ਕੋਈ ਏਡਾ ਪਛਾਣ। ਹੂੰ ਹੂੰ ਇਹ ਇਸ ਮੁਹੱਲੇ ਦੀ ਗੱਲ ਕਰਨਾ ਮੈਂ ਸਹੀ ਹੈ ਹੈ। ਠੀਕ ਹੈ। ਤੇ ਇਹਨਾਂ ਦੇ ਘਰ ਕਿਹੜੀ ਸਾਈਡ ਤੇ ਸਨ? ਆਪਣਾ ਸਰਦਾਰ ਮਹਿੰਦਰ ਸਿੰਘ ਹੋਰਾਂ ਦੇ ਹਨਾ, ਸਰਦਾਰ ਈਸ਼ਰ ਸਿੰਘ ਹੋਰਾਂ ਦੇ ਘਰ ਜਿਹੜੇ ਸਨ? ਈਸ਼ਰ ਸਿੰਘ ਕੇ ਹਾਂ ਗੱਡਾ ਸਿੰਘ ਗੰਡਾ ਸਿੰਘ ਤੇ ਈਸ਼ਰ ਉਹ ਆ ਜਿਹੜਾ ਮੁੰਡਾ ਗਿਆ ਨਾ ਹਾਂ। ਇਹਨਾਂ ਕੋਲ ਹੀ ਹੈ ਹੁਣ ਉਹ ਜਗ੍ਹਾ ਆਸਮੀ ਮਾਲਕ ਜਿਹੜਾ ਠੀਕ ਹੈ। ਉਹਨਾਂ ਦਾ ਵਿਚਲੀ ਗਲੀ 'ਚ ਹੂੰ ਸੀ ਛਾਵਾਂ ਦੇ ਨਾਲ ਹੀ ਅਗਲੇ ਬਨੇ ਖੂਹ ਕਿਹੜਾ ਸੀ ਇਹਨਾਂ ਦਾ ਖੂਹ? ਆ ਜਿਹੜਾ ਹੁਣ ਵੀ ਦੇ ਕੋਲ ਤੇ ਉਹਦੇ ਕੋਲ ਹੈ ਗੰਡਾ ਸਿੰਘ ਦਾ ਖੂਹ ਕਿਹੜਾ ਸੀ? ਗੰਡਾ ਸਿੰਘ ਦਾ ਆਹੋ ਖੂਹ ਇਹ ਹੋਈ ਸੀ ਆ ਹਵੇਲੀਆਂ ਦਾ ਡਿਊਟੀ ਕਾ ਤੇ ਉਹਨਾਂ ਦਾ ਇਹ ਹੋਈ ਇਹ ਸੀ ਸੀ। ਤੇ ਉਹ ਦੂਜਾ ਸਕਚੈਨ ਵਾਲਾ ਖੂਹ ਜਿਹੜਾ ਉਹ ਵੀ ਇਹਨਾਂ ਦਾ ਸੀ। ਕਸਕੈਨ ਵਾਲਾ ਸਕਚੈਨ ਵਾਲਾ ਜਿਹੜਾ ਥਾਣੇ ਦੇ ਪਿੱਛੇ ਸੀ। ਉਹ ਹੈਗਾ ਸੀ ਗਿਆਨੀ ਤੇ ਉਧਰ ਇੱਧਰ ਵੇਖੋ ਇੱਧਰ ਇਹ ਤੂੰ ਉਹਨਾਂ ਨੂੰ ਜਗ੍ਹਾ ਨੂੰ ਨਾ ਵੇਖ, ਇੱਧਰ ਵੇਖ। ਇੱਧਰ ਵੇਖੋ ਤੁਸੀਂ, ਇੱਧਰ ਵੇਖੋ। ਗਿਆਨੀ ਹਾਂ ਤੇ ਪਿਆਰਾ ਲੰਬੜ ਇਹ ਉਹਨਾਂ ਦੀ ਸੀ। ਅੱਛਾ ਅੱਛਾ ਉਹ ਖੂਹ ਉਹਨਾਂ ਦਾ ਸੀ ਤੇ ਆ ਨਵਾਂ ਖੂਹ ਵੀ ਇਹਨਾਂ ਦਾ ਸੀ। ਸਹੀ ਹੈ। ਤੇ ਬਾਬਾ ਜੀ ਇਹਨਾਂ ਦੀ ਗੱਲ ਸੀ ਇਹਨਾਂ ਨੇ ਜਿਸਾਂ ਬਾਬੂ ਆਪਣਾ ਸਰਦਾਰ ਮਹਿੰਦਰ ਸਿੰਘ ਦਾ ਕਹਿਣਾ ਵੇ ਕਿ ਸਾਨੂੰ ਹਵੇਲੀਆਂ ਵਾਲੇ ਕਹਿੰਦੇ ਸਨ। ਤੇ ਇਹਨਾਂ ਕਿਹਾ ਜੀ ਪਹਿਲੇ ਆਂਦੀ ਸੀ ਹਜ਼ਾਰਾ ਸਿੰਘ ਦੀ ਹਵੇਲੀ, ਹਾਂ। ਫਿਰ ਆਂਦੀ ਸੀ ਜਗੀਰ ਸਿੰਘ ਦੀ ਹਵੇਲੀ, ਫਿਰ ਆਂਦੀ ਸੀ ਹਰਨਾਮ ਸਿੰਘ ਦੀ ਹਵੇਲੀ, ਤੇ ਫਿਰ ਆਂਦੀ ਸੀ ਸਾਡੀ ਹਵੇਲੀ ਮਹਿੰਦਰ ਸਿੰਘ ਹੋਰਾਂ ਦੀ ਹਵੇਲੀ। ਇਸੇ ਤਰ੍ਹਾਂ ਗੱਲ ਹੈ। ਉਹ ਆਹ ਤੈਨੂੰ ਦੱਸਿਆ ਨੇ ਵੀ ਆ ਇੱਥੇ ਸਾਹਮਣੇ ਹਵੇਲੀਆਂ ਸੀ ਦੇਖੀਆਂ ਨੇ ਜੀ। ਉੱਥੇ ਸਨ ਹਵੇਲੀ। ਤੁਸੀਂ ਤੁਹਾਨੂੰ ਦੱਸਿਓ, ਤੁਹਾਨੂੰ ਪਤਾ ਨਹੀਂ ਇੱਕ ਹਵੇਲੀਆਂ ਤਰਤੀਬ ਨਾਲ ਦੱਸ ਦਿਓ। ਉਸ ਹਿਸਾਬ ਨਾਲ। ਅੱਛਾ ਤੇ ਫਿਰ ਉਹਨਾਂ ਨੇ ਕੁਝ ਨਾਂ ਦੱਸੇ ਜਿਨ੍ਹਾਂ ਵਿੱਚੋਂ ਖੇੜਾ, ਹੱਸੂ ਤੇ ਫਕੀਰ ਆ ਤਿੰਨ ਭਾਈ ਸਨ। ਖੇੜਾ ਹੱਸੂ, ਬਾਬਾ ਹੱਸੂ ਤੇ ਅੱਛਾ। ਫਕੀਰ ਹਾਂ ਇਹ ਤਿੰਨ ਭਾਈ ਸਨ। ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਸੀ ਨਾ ਖੇੜਾ ਬੜਾ ਤਗੜਾ ਬੰਦਾ ਸੀ, ਹਾਂ ਬੁਲਦ ਰੱਖੇ ਹੁੰਦੇ ਹਾਂ, ਦੇਸੀ ਘਿਓ ਦੇਣਾ ਉਹਨਾਂ ਨੂੰ। ਠੀਕ ਹੈ। ਖੈਰਾ ਬਾਬਾ ਖੈਰਾ ਪਿਆਰਾ ਬਖੈਰਾ ਬਾਬਾ ਖੈਰਾ ਖੈਰਾ ਇੱਕ ਖੈਰਾ ਦੇ ਹਸੂਆਂ ਨੇ ਜੋ ਹਸਨਾ ਭੱਟੀ ਨੂੰ ਹਸਨ ਫਕੀਰ ਹਾਂ ਤੇ ਆਹੋ। ਤੇ ਫਕੀਰ ਕਿਹੜਾ ਸੀ? ਹੈ ਫਕੀਰ ਕਿਹੜਾ ਸੀ? ਉਹਨਾਂ ਦਾ ਫਕੀਰ? ਭਾਈ ਸੀ। ਹਾਂ ਇਹ ਤਿੰਨ ਭਾਈ ਸਨ, ਤਿੰਨ ਭਰਾ ਸਨ। ਇਹ ਛੇ ਭਰਾ ਛੇ ਭਰਾ ਸਨ। ਛੇ ਭਰਾ ਸਨ, ਅੱਛਾ। ਇਹ ਤੇ 6 ਭਰਾ ਸਨ। ਭਲਵਾਨ ਸੀ ਇੱਕ ਇਹਨਾਂ ਦਾ ਮੌਂਤੀ ਗੁਲਾਮ ਦੀਨ, ਖੈਰ ਦੀਨ, ਰਹਿਮਤ। 65 ਵੱਟੀਆਂ ਬਾਲਾ ਉਹ ਕਰਦਾ ਰਿਹਾ ਸਿੱਧਾ ਜਿਹੜਾ ਸਹੀ। ਤੇ ਇਮਾਮਦੀਨ ਰਾਈ ਜਿਹੜਾ ਸੀ, ਇਮਾਮਦੀਨ ਰਾਈ ਹਾਂ ਮਾਮਦੀ ਰਾਈ ਉਹ ਕੌਣ ਉਹਦੇ ਸੀ? ਬੱਚੇ ਦੋ ਹੈ ਨੇ। ਅੱਛਾ ਉਹ ਵੀ ਪੈਲੀ ਇਹਨਾਂ ਦੀ ਵਾਂਦੇ ਰਹੇ। ਉਹ ਪਹਿਲੀ ਉਹ ਉਧਰ ਹੀ ਬਾਬਾ ਬੌਂਦੇ ਰਹੇ ਮਹਿੰਦਰ ਸਿੰਘ। ਉਸੇ ਖੂਹ ਵਾਲੀ ਅੱਛਾ। ਇੱਧਰ ਨਹੀਂ ਆਏ ਉਹ। ਠੀਕ ਹੈ। ਤੇ ਇਹਨਾਂ ਦਾ ਕਹਿਣਾ ਜੀ ਸਾਡਾ ਰਕਬਾ ਸੀ ਆਪਣਾ 150 ਵਿਗਾ। ਪਹਿਲੇ ਪਰਾਂ ਉਰਾਂ ਬਾਕੀ ਆ ਪਿੰਡ ਦੇ ਨਾਲ ਇਹਨਾਂ ਦੀ ਪੈਲੀ ਹੈ ਸੀ। ਬਾਕੀ ਆ ਬੋੜ ਹੈ ਖੂਹ ਤੁਰ ਕੇ ਤੇ ਤੋੜੀ ਹਜ਼ਾਰੇ ਹਰੀ ਸਨੇ ਐਂ ਜਿਹਨੂੰ ਤੁਰ ਪਈ ਵੱਡਾ ਉਹ ਮਾਏ ਜ਼ਮੀਂਦਾਰ ਉਹ ਚੀਚੇ ਵੱਡਾ 10 ਮਰੇ ਬੰਦੇ ਜੀ ਮਾਲਕ ਸੀ ਜੀ ਉਹ ਜਾਰਾ। ਉਹ 10 ਮਰਬਿਆਂ ਦੇ ਮਾਲਕ ਬੱਲੇ ਸਨ ਬੱਲੇ ਬੱਲੇ। ਅੱਛਾ ਹਾਂਜੀ ਕੱਲੇ ਤੇ 32 ਮਰਲੇ 32 ਸਾਡੇ ਇੱਥੇ 32 ਕੇ ਮਰਬੇ ਵਿੱਚ ਜ਼ਮੀਨ ਸਾਡੇ ਕੋਲ 39 ਮਰਬੇ 32 ਤੇ ਅੱਛਾ। ਰਈਏ ਖਾਸ ਦਾ ਟੋਟਲ ਰਕਬਾ ਵੇ 39 ਮਰਬੇ। ਹਾਂਜੀ ਠੀਕ ਹੈ, ਜਿਹਦੇ ਵਿੱਚੋਂ 10 ਹੋਰੀ ਕੱਲੇ ਹਜ਼ਾਰੇ ਸਿੰਘ ਦੇ 10 ਆ। ਹਾਂਜੀ ਉਹਦੇ ਤੋਂ ਤੇ ਬਾਕੀ ਦੇ ਜਿਹੜੇ ਸਨ ਉਹ ਥੋੜੇ ਥੋੜੇ ਸਾਰਿਆਂ ਦੀ ਸੀ। ਹਾਂ ਹੂੰ। ਕਸਾਈਆਂ ਦੀਆਂ ਵੀ ਸਨ ਐਵੇਂ ਹੁਣ ਵੀ ਉਹਨਾਂ ਕੋਲ ਮੇਰੇ ਖਿਆਲ ਸੀ ਕੋ ਕਿੱਲਾ ਹੀ ਉਹਨਾਂ ਨੂੰ ਪਿਛਲੀ ਆਈ ਆ ਜੋ ਬਾਅਦ ਚ ਲੈ ਲੂ ਲਈਏ ਨਹੀਂ ਤੇ ਠੀਕ ਹੈ।
ਅੱਛਾ ਬਾਬਾ ਜੀ, ਜਦੋਂ ਉਹ ਟਾਈਮ ਆਇਆ ਵੇ ਘਰ ਬੂਏ ਛੱਡਣ ਦਾ, ਜਦੋਂ ਪਤਾ ਚੱਲਿਆ ਨਾ ਲੋਕਾਂ ਨੂੰ ਕਿ ਪਾਕਿਸਤਾਨ ਲਗਾ ਬਣਨ, ਹੁਣ ਸਾਡਾ ਦੇਸ਼ ਨਹੀਂ ਰਹਿਣਾ ਹਨਾ, ਆਹ ਸਾਡਾ ਵਤਨ ਨਹੀਂ ਰਹਿਣਾ, ਉਸ ਵੇਲੇ ਦੀ ਗੱਲ ਸੁਣਾਓ, ਕਿਵੇਂ ਉਹ ਪਿੰਡ ਚੋਂ ਨਿਕਲੇ, ਉਹਨਾਂ ਤੇ ਕੋਈ ਹਮਲੇ ਹੋਏ ਪਿੰਡ ਚ ਜਾਂ ਕੀ ਪਿੰਡ ਚ ਬਣਿਆ? ਜਦੋਂ ਨਿਕਲੇ ਨੇ ਨਾ ਉਹ, ਉਦੋਂ ਕਿਤਰੇ ਇਸੇ ਤਰ੍ਹਾਂ ਹੀ ਰਾਤ ਪੈਣੀ ਨਾ ਤੇ ਆਖਣਾ ਉਹ ਘੋੜੀ ਚਿੱਟੀ ਆ ਗਈ ਆ, ਉਹ ਆੜ ਕੇ ਆ ਬੰਦੇ ਪਿੰਡ ਦੇ ਚਾਰ ਫੇਰੇ ਨਾ, ਇਹੋ ਜਿਹਨੇ ਆਖਣਾ ਘੋੜੀ ਚਿੱਟੀ ਤੇ ਆ ਗਈ ਬਾਈ, ਲੋਕੀ ਪਰੇਸ਼ਾਨ ਹੋ ਜਾਣਾ, ਕੋਠਿਆਂ ਦੇ ਬਹਿ ਰਹਿਣਾ। ਤੇ ਜਦੋਂ ਜਾਣ ਲੱਗੇ ਨੇ ਨਾ ਹੈ, ਹਾਂਜੀ, ਉਦੋਂ ਫਿਰ ਇਹ ਸਾਡੇ ਗੁਆਂਢੀ ਕਾਹਨ ਸਿੰਘ ਸੀ, ਤੇ ਉਹਨੇ ਆਖਣਾ ਵੇਖੋ ਆਪ ਬੈਟਰੀ ਮੰਗਾਉਣ ਡਏ ਨੇ ਤੇ ਸਾਨੂੰ ਆਂਦੇ ਨੇ ਕੋਈ ਨਹੀਂ ਗੱਲ, ਖੈਰ ਸੱਲਾ ਖੈਰ ਸੱਲਾ। ਬੈਟਰੀ ਆਂਦਾ ਸੀ ਉਹ ਮਿਲਟਰੀ ਨੂੰ ਹੈ, ਹਾਂ ਅੱਛਾ, ਤੇ ਉਹ ਮੈਂ ਆਖਿਆ ਨਹੀਂ, ਸਾਡੇ ਪਿੰਡ ਨੇ ਕਿਸੇ ਬੰਦੇ ਨੂੰ ਨਹੀਂ ਚਪੇੜ ਮਾਰੀ, ਨਹੀਂ ਕਿਸੇ ਕੋ ਆਖਿਆ ਵੇਖਿਆ, ਉਹਨਾਂ ਸਭ ਇਸੇ ਤਰ੍ਹਾਂ ਹੀ ਜਦੋਂ ਗਏ ਨੇ ਨਾ, ਅੱਛਾ, ਜੈਸਾ ਆਇਆ ਕਰਾਰ ਸ਼ੁਰੂ ਹੋਇਆ ਉਹ, ਅੱਛਾ, ਤੇ ਉਹ ਇਧਰੋਂ ਦੀ ਆਇਆ, ਉਧਰੋਂ ਮੱਠ ਵਾਲੇ, ਉਧਰੋਂ ਕੰਮ, ਉਥੋਂ ਤੱਕ ਦੁਨੀਆ ਆ ਸੜਕ ਜਿਹੜੀ ਸੀ ਨਾ ਭਰੀ ਸੀ, ਖਲਕਤ ਤੇ ਘੋੜੀਆਂ ਵੀ ਤੇ ਕਲਾਸ ਵਾਲੇ ਜੱਥੇ ਨੇ ਬੜੀ ਦੂਰ ਤੱਕ ਮਾਰ ਉਹ ਮਾਰੀ, ਇੱਥੇ ਬੈਠੇ ਹਨ। ਇਹ ਦੱਸਦੇ ਨੇ ਬੜੀ ਖਲਕਤ। ਹਾਂ, ਉਹ ਬਾਬਾ ਜੀ ਵੀਡੀਓ ਵਿੱਚ ਗੱਲ ਕਰਦੇ ਨੇ ਕਿ ਅਸੀਂ ਜਦੋਂ ਰਈਆ ਖਾਸ ਛੱਡਿਆ ਨਾ, ਆਹੋ ਅਸੀਂ ਫਿਰ ਦਾਈ ਵਾਲੇ ਰਹੇ ਆ, ਦਾਈ ਵਾਲੇ ਵਿੱਚੋਂ ਇਧਰ ਨੂੰ ਨਸ ਬਚ ਗਏ, ਕੁਝ ਬਚ ਗਏ, ਜਿਹੜਾ ਕੋਈ ਬਚ ਗਿਆ। ਸਹੀ ਹੈ, ਬਾਕੀ ਇਹ ਉੱਥੇ ਆ ਥਾਣਿਓ ਪਰਾਂ ਕਿ ਨਾ ਉਹ ਬੈਠੇ ਸਨ, ਤੇ ਇੱਥੇ ਇਧਰ ਥਾਣੇ ਵਾਲਾ ਗੋਲੀ ਚਲਾ ਦਿੱਤੀ, ਉਧਰੋਂ ਪਰਾਂ ਡੇਰੇ ਵਾਲਾ ਕੋਲਾ ਉਹ ਪੈ ਗਏ, ਤੇ ਜਸਾ ਲੁੱਟ ਲੈਨੇ ਆ ਜਿਹੜੇ ਹੈ। ਉਹਨਾਂ ਕੋਲ ਵੀ ਹੈ ਸਨ ਹਥਿਆਰ, ਔਰ ਇੱਕ ਜਨਾਨੀ ਐਸੀ ਸੀ, ਉਹਦੇ ਘੋੜੀ ਤੇ ਚੜ ਕੇ ਉਹਨੇ ਬੰਦੇ ਵੀ ਦੋ ਤਰ੍ਹਾਂ ਕਤਲ ਕਰ ਛੜੇ ਹਨ, ਮੁਸਲਮਾਨ। ਅੱਛਾ, ਹਾਂ, ਉਹ ਬੀਬੀ ਇੱਥੋਂ ਦੀ ਸੀ, ਰਈਏ ਖਾਸ ਦੀ ਸੀ? ਨਹੀਂ ਇਹ ਨਹੀਂ ਪਤਾ ਕਿੱਥੋਂ ਦੀ ਹੈ, ਅੱਛਾ, ਪਿੱਛੋਂ ਜੱਸੇ ਦੇ ਵਿੱਚ ਜੈਸੇ ਦੇ ਵਿੱਚ ਸੀ। ਅੱਛਾ, ਤੇ ਉਹ ਬਾਕੀ ਘੋੜੀਆਂ ਦੇ ਉੱਤੇ ਮੈਂ ਵੇਖਿਆ ਆਪਣੀ ਅੱਖੀਂ, ਗਾਤਰੇ ਪਾਏ, ਪਿਸਤੌਲ ਉਹਨਾਂ ਦੇ ਕੋਲ ਸਨ, ਵਿੱਚ ਫੌਜੀ ਬੰਦੇ ਵੀ ਹੈ ਸਨ ਉਹਨਾਂ ਦੇ। ਤੇ ਇੱਧਰ ਲੰਘ ਕੇ ਗਏ ਹਾਂ ਇੱਥੋਂ ਤੁਹਾਡੇ? ਦੀ ਆ ਸੜਕ ਜਾਂਦੀ ਇੱਥੋਂ ਲੰਘ ਕੇ ਹਾਂ, ਕਹਿ ਲੋ ਕਿ ਦਾਈ ਵਾਲਾ ਪਿੰਡ ਤੇ ਰਈਏ ਖਾਸ ਸੈਂਟਰ ਚ ਲੰਘ ਕੇ ਗਏ। ਆਹੋ, ਉਹ ਇੱਥੇ ਬੈਠੇ, ਅੱਛਾ, ਤੇ ਅੱਛਾ, ਅਗਲੇ ਦਿਨ ਗੋਲੀ ਚੱਲ ਪਈ, ਇਹਨਾਂ ਚਲਾਤੀ, ਤੇ ਉਹ ਫਿਰ ਪਰਾਂ ਨੂੰ ਫਿਰ ਨਸ ਭੱਜ ਗਏ। ਸਾਡਾ ਪਿੰਡ ਵੀ ਉਹ ਡੰਗਰ ਵੱਛਾ ਜੋ ਹੈ ਸੀ ਸਾਡੇ ਪਿੰਡ ਦਾ, ਭੈਣੀਆਂ ਫੇਰ ਪਰਤ ਕੇ ਇੱਥੇ ਆ ਗਿਆ। ਡੰਗਰ ਵੱਛਾ, ਆਹੋ, ਤੇ ਉਹ ਅੱਛਾ, ਡਿੱਗੇ ਜੇ ਹਨ ਇੱਥੋਂ ਦੇ। ਹਾਂ, ਉਹ ਜਿਹਦੇ ਜਿਹਦੇ ਕਾਬੂ ਚੜ ਗਿਆ ਲੈ ਲਿਆ। ਆਹੋ, ਤੇ ਜਿਹੜਾ ਬਾਬਾ ਜੀ ਉਹਨਾਂ ਦੇ ਪਿੱਛੇ ਘਰ ਸੀ, ਘਰ ਰੱਖਣ ਰਹਾਨ, ਦਾਣੇ ਛਾਣੇ, ਲੁੱਟ-ਕੁੱਟ ਹੋਈ ਉਹਨਾਂ ਘਰਾਂ ਚ ਬਾਅਦ ਚ? ਉਹ ਬਹੁਤ ਲੁੱਟ-ਮਟ ਹੋਈ। ਅੱਛਾ, ਉਹ ਕੌਣ ਸਨ ਸਾਨੂੰ ਲੋਕ? ਤੇ ਭਈ ਉਹ ਕਾਹਨ ਸਿੰਘ ਸੀ, ਸਾਡਾ ਗੁਆਂਢੀ ਹੋਈ ਸੀ, ਅੱਛਾ, ਉਹ ਤੇ ਸਾਨੂੰ ਮਿਲ ਕੇ ਆਪਣੀ ਹੱਥੀ ਸਾਰਿਆਂ ਜਲਾਇਆ ਨੂੰ ਨਾ ਦੇ ਗਿਆ ਜੀ। ਭਈ ਪਹਿਲੇ ਜੇ ਆ ਗਏ ਤੇ ਲੱਲਾ ਨੇ, ਜੇ ਨਾ ਆਏ ਤੇ ਕੋਈ ਕਾਜ ਹੋ। ਅੱਛਾ, ਉਹ ਤੇ ਆਪਣੀ ਹੱਥੀ ਦੇ ਗਿਆ। ਅੱਛਾ, ਬਾਕੀ ਇੱਕ ਦਾਣੇ ਮਿਣ ਕੇ ਦੇ ਗਿਆ ਦਾਣੇ ਮਿਣ ਤੁਹਾਨੂੰ? ਕੇ। 2 ਦੜੋਪੇ, 4 ਦੜੋਪੇ, 10 ਦੜੋਪੇ, ਹਨਾ, ਜਿੰਨੇ ਤੇ ਇੱਕ ਘਰ ਮਾਲਕ ਸੀ, ਉਹ ਵਾਵਾ ਉਹਦੇ ਦਾਣੇ ਆਇਆ ਹਨ। ਆ ਜਿਹੜਾ ਹੁਣ ਮੁੰਡਾ ਜੂਰੀ ਕੋ ਥਾਂ ਸੀ, ਅੱਛਾ, ਹਾਂ, ਗਿਆਨੀ, ਅੱਛਾ, ਉਹਦੀ ਇੱਕ ਕਮਰਾ ਸੀ ਚੰਗਾ ਭਰਿਆ ਕਣਕ ਨਾਲ, ਜਿਹੜਾ ਭੱਟੀ ਨੇ ਐ ਉਹਦੇ ਬੂਹਾ ਖੋਲ ਕੇ ਵੇਖ ਕੇ ਛੇਨਾ ਬੰਦ ਕਰ ਲਿਆ ਸੀ। ਉਹ ਫਿਰ ਉਹ ਜਾਨਣ ਉਹ ਜਿਹਦੇ ਕੱਸੇ ਕੋ ਚੜਿਆ ਉਦੋਂ ਜਿਹੜੇ ਘਰ ਸਨ ਰਈਏ ਦੇ, ਕੱਚੇ ਸਨ ਪੱਕੇ ਸਨ? ਕੱਚੇ ਹੀ ਸਾਡੇ ਪਿੰਡ ਪੱਕਾ ਕਿਸੇ ਦਾ ਨੀ। ਸਿੱਖ ਦਾ ਸਿਰਫ ਇੱਕ ਗਿਆਨੀ ਦਾ ਤੇ ਇੱਕ ਲਾਭ ਸਿੰਘ ਦਾ, ਇਹਨਾਂ ਦੋਵਾਂ ਘਰਾਂ ਦਾ ਪੱਕੇ ਘਰ ਹੈ ਸਨ। ਅੱਛਾ, ਇਹ ਗਿਆਨੀ ਦਾ ਤੇ ਚਪਾਰਾ ਸੀ ਤਾਂ ਉੱਥੇ, ਅੱਛਾ, ਤੇ ਲਾਭ ਸਿੰਘ ਦਾ ਇੱਕ ਪੱਕਾ ਸੀ ਤੇ ਇੱਕ ਸਾਰ ਸੂਰ, ਉਹ ਇੱਕ ਕੱਚਾ ਸੀ। ਬਾਕੀ ਹੋਰ ਨਹੀਂ ਸੀ ਕੋਈ ਵੀ। ਕਸਾਈਆਂ ਦੇ ਹੈ ਸਨ ਇਹ ਚਬਾਰੇ ਆ ਜਿਹੜੇ ਹੋਰ ਵੀ ਦੇਖਦੇ ਨੇ। ਹਾਂਜੀ, ਇਹ ਹੈ ਸਨ ਪੱਕੇ। ਅੱਛਾ, ਆਹੋ, ਜਾਂ ਉਹ ਚੜ੍ਹਦੇ ਮਾਲੇ ਦੇਵੀ ਦਾਸ ਦੀ ਬੈਠਕ ਸੀ, ਹਾਂ, ਉਹ ਪੱਕੀ ਸੀ। ਅੱਛਾ, ਬਾਕੀ ਨਹੀਂ ਤੇ ਕੱਚੇ ਹੀ ਸਨ ਲੋਕਾਂ ਦੇ। ਠੀਕ, ਸਭਨਾਂ ਦੇ ਚਲ ਆ ਹੁਣ ਇਹਦੇ ਮਾਲਕ ਸਨ ਵੱਡੇ ਆ 10 ਮਰਬਾਂ ਦੇ, ਤੇ ਇਹੋ ਕੜੀਆਂ ਕੁੜੀਆਂ ਪਾ ਕੇ ਮਿੱਟੀ ਦੀਆਂ ਕਰਨਾ। ਉਹ ਬਾਅਦ ਚ ਮੁੜ ਕੇ ਮਿਸਤਰੀ
ਕੱਚੀਆਂ ਇੱਟਾਂ ਪਾਉਣ ਲੱਗੇ, ਫਿਰ ਕੱਚੀਆਂ ਨਾਲ ਬਣਾਉਣ ਲੱਗੇ ਹਨ। ਨਹੀਂ ਤੇ ਪਹਿਲਾਂ ਵਾਰਾਂ ਨਾਲ ਹੀ ਬਣਾਉਂਦੇ ਹੁੰਦੇ ਹਨ। ਸਹੀ ਹੈ, ਹਾਂ ਸਹੀ ਹੈ, ਸਹੀ ਹੈ। ਤੁਹਾਡਾ ਜਿਹੜਾ ਸਲੂਕ ਸੀ, ਤੁਹਾਡਾ ਸਲੂਕ ਆਹੋ ਯਾਰਾਨਾ ਜਾਂ ਸਾਂਝ ਤੁਹਾਡੇ ਵਾਲਦ ਸਾਹਿਬ ਦੀ ਹਾਂ ਉਹ ਕਿੰਨਾ ਬੰਦਿਆਂ ਨਾਲ ਸੀ? ਉਹ ਸਾਰੇ ਮੁਹੱਲੇ ਨੇ ਆ ਪ੍ਰਤਾਪਾ ਦੇ ਗੁਲਾਬਾ ਇਹਨਾਂ ਦਾ ਮੁੰਡਾ ਜਿਹੜਾ ਗੱਲਾਂ ਕਰਦਾ ਰਿਹਾ, ਇਹਨਾਂ ਦੇ ਗੁਆਂਢੀ ਸਨ ਵਿੱਚ ਘਰ ਪਿੰਦੇ ਨੇ ਉਹ। ਉਹਨਾਂ ਦਾ ਖੂਹ ਆ ਸਹੀ ਪ੍ਰਤਾਪਿਆ ਆਹੋ ਅੱਛਾ, ਉਹ ਉੱਥੇ ਉਹਨਾਂ ਦੀ ਵਾਈ ਸੀ। ਉਹ ਕੀ ਉਹਨਾਂ ਨਾਲ ਪਿਆਰ ਸਾਰਿਆਂ ਨਾਲ, ਮੇਰਾ ਬਾਜੀ ਸਾਡੇ ਪਿੰਡ ਵਿੱਚ ਸਭਨਾਂ ਦਾ ਨਾਲ ਪਿਆਰ ਸੀ, ਇਹਨਾਂ ਨਾਲ ਜੱਟਾਂ ਨਾਲ ਮੁਹੱਲੇ ਦੇ ਨਾਲ ਸਾਰਿਆਂ ਨਾਲ ਜੀ ਪਿਆਰ। ਜੀ 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 ਤੇ ਸਹੀ ਹੈ। ਪੱਠਾ ਤੀਲਾ ਹੀ ਹੁੰਦਾ ਸੀ, ਇਸੇ ਤਰ੍ਹਾਂ ਗੋਡੀਆਂ ਟੱਬੜੀਆਂ ਕਰਨੀਆਂ ਤੇ ਪੱਠਾ ਤੀਲਾ ਲੈ ਆਉਣਾ। ਹੋਰ ਉੱਥੇ ਕੀ ਹੈਂ? ਸਹੀ ਸਹੀ। ਹਾਂ। ਤੇ ਬਾਬਾ ਜੀ ਕੋਈ ਐਸਾ ਖੂਹ ਵੱਡਾ ਜਿਹਦਾ ਪਾਣੀ ਬੜਾ ਠੰਡਾ ਤੇ ਮਿੱਠਾ ਹੋਣਾ? ਉਹ ਖੂਸ ਫਿਰ ਉਹ ਛੀਮਿਆਂ ਵਾਲਾ ਸੀ, ਪਾਣੀ ਠੰਡਾ ਵਧੀਆ। ਅੱਛਾ ਠੀਕ ਹੈ। ਉਹ ਕਿਦਾ ਸੀ? ਉਹ ਛੀਮਿਆਂ ਦਾ ਸੀ। ਛੀਂਬਿਆਂ ਦਾ। ਛੀਮਿਆਂ ਵੀ ਮਰੂਸ ਇਹਨਾਂ ਨੂੰ ਪੈਲੀ ਸੀ 18 ਕਿੱਲੇ ਤਿੰਨਾਂ ਧਿਰਾਂ ਨੂੰ। ਅੱਛਾ ਤੇ 18 ਕਿੱਲੇ ਘੁਮਿਆਰਾਂ ਦੀ ਨੂੰ ਉਹ ਬਾਗ ਜਿਹਾ ਦੇਖਦਾ। ਹਾਂ 18 ਕਿੱਲੇ ਇਹਨਾਂ ਦੀ, ਇਹ ਮੁਸਲਮਾਨਾਂ ਦੀ ਇਹਨਾਂ ਦੀ ਪੈਲੀ ਹੈ ਸੀ। ਸਹੀ 6-13 ਠੀਕ ਠੀਕ। ਤੇ ਪਾਣੀ ਸੁੱਕ ਵੀ ਜਾਂਦੇ ਸਨ ਖੂਹਾਂ ਦੇ? ਪਾਣੀ ਸੁੱਕ ਵੀ ਜਾਂਦੇ ਸਨ ਗਰਮੀਆਂ ਚ ਖੂਹਾਂ ਦੇ? ਇੱਥੇ ਆਹੋ ਲੈ ਜਾਂਦੇ ਆ ਪਾਣੀ? ਕਰੇ ਸਾਡੇ ਪਾਣੀ ਨਹੀਂ ਸੁੱਕਾ। ਅੱਛਾ ਇੱਥੇ ਪਾਣੀ ਆਇਆ ਸੀ। ਘਟ ਜਾਂਦੇ ਹਨ? ਇੱਧਰ ਲਾਦੇ ਹਨ ਕਾ ਸਹੀ। ਆ ਮੀਲਕਪੁਰ ਵਾਲੇ ਇੱਧਰ ਮੁੱਕ ਜਾਂਦੇ ਹਨ। ਅੱਛਾ ਅੱਛਾ ਅੱਛਾ। ਤੇ ਜੰਜ ਘਰ ਵੀ ਆਇਆ ਸਨ ਪਿੰਡ ਚ? ਕੋਈ ਜੰਜ ਨਹੀਂ, ਘਰ? ਉਸ ਤਰ੍ਹਾਂ ਜੰਜ ਘਰ ਕੋਈ ਵੀ ਨਹੀਂ। ਅੱਛਾ ਅੱਛਾ ਸ਼ੁਰੂ ਤੋਂ ਬਣਾਇਆ ਹੀ ਕਿਸੇ ਨੇ। ਠੀਕ। ਹਾਂ ਇਸੇ ਤਰ੍ਹਾਂ ਜਿੱਥੇ ਕੋਈ ਵਾਦਾ ਥਾਂ ਹੋਇਆ। ਰਈਆ ਪਿੰਡ ਉਸ ਵੇਲੇ ਠੀਕ ਰੌਣਕਾਂ ਸਨ? ਬਿਲਕੁਲ ਬਾਜ਼ਾਰ ਵੀ ਹੈ ਸਨ? ਹੈ ਬਾਜ਼ਾਰ ਵੀ ਹੈ ਸਨ? ਆਹੋ ਬਾਜ਼ਾਰ। ਤੇ ਹੁਣ ਬਾਬਾ ਜੀ ਮੈਂ ਜਿਹੜਾ ਅੰਦਾਜ਼ਾ ਲਾਇਆ ਹੁਣ ਐਡੀ ਕੋਈ ਰੌਣਕ ਨਹੀਂ? ਨਹੀਂ ਹੁਣ ਨਹੀਂ ਕੋਈ ਵੀ ਇਹ ਪਿੰਡ ਘਟਿਆ ਜਾਂ ਓਡਾ ਹੀ ਰਿਹਾ ਵੇ? ਕੀ ਘਟਿਆ ਇਹ ਵਧੀਆ। ਲੋਕ ਤੁਰ ਗਏ ਨੇ ਇੱਥੇ ਬੜੇ। ਲੋਕ ਤੁਰ ਗਏ ਵਿੱਚ ਨੇ? ਘਰ ਖਾਲੀ ਬੇਸਾਬੇ ਨੇ ਪਿੰਡ ਦੇ ਵਿੱਚ ਪਏ ਨੇ ਜਿਹੜੇ। ਅੱਛਾ ਉਹ ਕੀ ਵਜ੍ਹਾ ਜੀ? ਮਤਲਬ ਲੋਕ ਕਿਉਂ ਤੁਰ ਗਏ? ਆਹੋ ਇੱਕ ਥਾਂ ਸਕੂਲ ਬਣਿਆ ਉਹ ਵੀ ਵਿਹਲਾ ਹੈ। ਇੱਕ ਇਹਨਾਂ ਦਾ ਚਾਚਾ ਬਾਬਾ ਲੱਗਦਾ ਉਹ ਵੀ ਬਦੋ ਬਦੀ ਤੁਰ ਗਏ ਨੇ, ਉਹਨਾਂ ਦਾ ਵੀ ਵਿਹਲਾ ਹੀ ਪਿਆ ਸਾਡੇ ਗੁਆਂਢੀ। ਲੋਕ ਚਲੇ ਗਏ ਨੇ ਜ਼ਿਆਦਾ। ਵਜ੍ਹਾ ਅਸੀਂ ਇਹ ਵਜ੍ਹਾ ਕਹਿ ਸਕਦੇ ਕਿ ਕੋਈ ਲਾਗੇ ਤੱਕ ਸ਼ਹਿਰ ਨਾ ਹੋਣ ਕਰਕੇ ਇਹ ਵਜ੍ਹਾ ਬਣੀ ਹੈ ਹਨਾ? ਸ਼ਹਿਰ ਦੂਰ ਕਸਬੇ ਦੂਰ ਇਹ ਵਧਿਆ ਨਹੀਂ ਪਿੰਡ ਸਾਡਾ। ਲਾਗੇ ਬੰਨੇ ਛੱਪੜ ਹੈ ਸਭ ਬਥੇਰੇ। ਆ ਹੁਣ ਕੋ 2-3 ਸਾਲ ਦੇ ਥਾਂ ਬਾਹਰ ਕਰੇ ਨਾ, ਲੋਕ ਬਾਹਰ ਨਿਕਲੇ ਨੇ। ਨਿਕਲੀ ਇੱਕ ਥਾਂ ਅੱਬਲ ਤੱਕ ਪੈਲੀ ਸੀ ਲੋਕਾਂ ਦੂਜਿਆਂ ਦੇ ਲਾਮ ਦੇ ਪਿੰਡਾਂ ਦੀ। ਪੈਲੀ ਕਿਸੇ ਬਾਹਰੋਂ ਕਿਸੇ ਦਿੱਤੀ ਨਹੀਂ, ਪਿੰਡ ਬਾਹਰ ਵਧਿਆ ਨਹੀਂ। ਪਿੰਡ ਉੱਤੇ ਨੂੰ ਗਿਆ ਯਾਨੀ ਬਾਹਰ ਨਹੀਂ ਆਇਆ। ਸਹੀ। ਅੱਛਾ ਬਾਬਾ ਜੀ ਜਿਹੜੇ ਨਾਲ ਲੱਗਦੇ ਪਿੰਡ ਨੇ ਰਈਏ ਖਾਸ ਦੇ, ਆਹੋ ਇਹਨਾਂ ਪਿੰਡਾਂ ਵਿੱਚ ਵੀ ਸਿੱਖ ਲੋਕ ਰਹਿੰਦੇ ਸਨ? ਹਿੰਦੂ ਲੋਕ? ਸਿੱਖ ਗੀਤੀ ਵਾਲੀ ਹੈ ਸਨ। ਅੱਛਾ ਉਹ ਕੀਟੀ ਵੀ ਹੈ ਸਨ। ਪਿੰਡਰ ਜੱਟ ਸਨ? ਆਹੋ ਅੱਛਾ। ਤੇ ਮੱਤੇ ਕੀ ਵੀ ਹੈ ਸਨ। ਹਾਂ ਇਹ ਥਰਫਾਲੀ ਵੀ ਹੈਗਾ ਸੀ। ਉਹ ਤੇ ਇੱਕ ਮੁਸਲਮਾਨ ਹੋ ਕੇ ਇੱਥੇ ਰਹਿ ਵੀ ਪਿਆ ਸੀ। ਅੱਛਾ ਹਾਂ ਠੀਕ ਹੈ। ਥਰਫਾਲੀ ਵੀ ਹੈਗਾ ਜਾਂ ਸ਼ਾਹਪੁਰ ਹੈਗੇ ਸਨ। ਅੱਛਾ ਵਧਾਈ ਵੀ ਆ ਗਿਆ ਹੈ ਵਧਾਈ ਵੀ ਆ ਗਿਆ। ਆਹੋ ਵਧਾਈ ਤੇ ਉਹ ਪਿੰਡ ਦਾ ਨਾਂ ਖਾਲੀ ਵਧਾਈ ਹੈ? ਵਧਾਈ ਚੀਮਾ। ਵਧਾਈ ਚੀਮਾ। ਨਾਰੰਗ ਚਾਣੇ ਨਹੀਂ ਹੈ ਸਨ। ਨਾਰੰਗ ਚ ਵੀ ਆ ਸਨ। ਠੀਕ। ਹਾਂਜੀ ਤੁਹਾਡੀ ਵੀ ਗੱਲ ਹੁੰਦੀ ਏ ਸਰਦਾਰ ਮਹਿੰਦਰ ਸਿੰਘ ਨਾਲ? ਆਹੋ ਕਿਤੇ ਲੱਗਾ ਹੋਇਆ ਤੇ ਉਹ ਕਰਦਾ ਫਿਰ ਅੱਛਾ ਕੀ ਗੱਲਾਂ ਹੁੰਦੀਆਂ ਨੇ? ਕੱਲਾ ਐਸੇ ਤਰ੍ਹਾਂ ਹੀ ਆ ਕੀਤਾ ਤੇ ਇਹ ਕੀਤਾ ਹੋਇਆ ਕੀ ਅੱਛਾ ਜਾਂ ਫਿਰ ਕੀ ਗੱਲਾਂ ਪੁੱਛਦੇ ਨੇ ਤੁਹਾਡੇ ਤੋਂ? ਉਹ ਪੁੱਛਦੇ ਨੇ ਤੇ ਅਸੀਂ ਵੀ ਉਹਨੂੰ ਦੱਸਦੇ ਆ ਵੇਲਾ ਵੀ ਅਸੀਂ ਤੇ ਆ ਫਲਾਣਾ ਸਾਡਾ ਘਰ ਸੀ, ਤੁਹਾਡੇ ਫਲਾਣੇ ਨੂੰ ਅਸੀਂ ਜਾਣਦੇ ਇਹੋ ਹੀ ਦੱਸਦੇ ਆ। ਫਲਾਣੇ ਨੂੰ ਵੀ ਜਾਣਦੇ ਹਾਂ, ਢਿੰਗੜੇ ਨੂੰ ਵੀ ਜਾਣਦੇ ਨਾਂ ਲਓ ਉਹਨਾਂ ਬੰਦਿਆਂ ਦਾ। ਹਾਂ ਕਈ ਵਾਰ ਨਹੀਂ ਸਾਰੇ ਆਹੋ ਸਾਰਿਆਂ ਦਾ ਨਾਂ ਲਵੋ ਮੁੜ ਕੇ ਜਿਹੜਾ ਕਿਹੜਾ ਯਾਦ ਕਰੇਗਾ ਸਹੀ ਨਾ। ਉਹਨਾਂ ਨੂੰ ਦੱਸੀ ਸਾਰੇ ਦੱਸੀਦਾ ਸੀ ਆ ਗੁਲਾਬਾ ਪ੍ਰਤਾਪਾ ਸੋਹਣੂ ਮਹਿੰਦਰ ਸਿੰਘ ਤੇ ਇੱਕ ਬੰਤਾ ਸਿੰਘ ਸੀ, ਇੱਕ ਤਾਰਾ ਸਿੰਘ ਦੇ ਉੱਤੇ 3 ਭਰਾ ਸਨ। ਅੱਛਾ ਹੈ ਹਾਂ ਤੇ ਅੱਗੇ ਬੂਟੀ ਕੇ ਹਨ ਬੂਟਾ ਸਿੰਘ ਤੇ ਲੰਬੜਦਾਰ ਹੋਈ ਸੁੰਦਰ ਸਿੰਘ ਵੀ ਲੰਬੜਦਾਰ ਦੱਸਦੇ ਹਨ। ਹੈ ਸੁੰਦਰ ਸਿੰਘ ਲੰਬੜਦਾਰ। ਸੁੰਗੜਦਰ ਸਿੰਘ ਲੰਬੜਦਾਰ ਗੋਲੇ ਖੂਹ ਵਾਲਾ ਸੀ, 2 ਸਨੇ। ਗੋਰੇ ਵਾਲਾ ਖੂਹ ਉਹਨਾਂ ਦਾ? ਸੁੰਦਰ ਸਿੰਘ ਲੰਬੜਦਾਰ। ਠੀਕ। ਤੇ ਬਾਗ ਵਾਲਾ ਖੂਹ ਕਿਹਦਾ ਸੀ? ਬਾਗ ਵਾਲਾ ਹਾਂ ਇਹ ਖੱਤਰੀ ਟਾਹਲੀ ਵਾਲਾ। ਹਾਂ ਟਾਹਲੀ ਵਾਲਾ ਤੇ ਆ ਤੋ ਹੈ ਹੀ ਨਾ ਵੀ। ਕਿੰਨੇ ਖੂਹ ਸਨ ਟੋਟਲ
ਖੂਹ ਕਿੰਨੇ ਸਨ? ਟੋਟਲ ਖੂਹ ਤੇ ਬੇਸਾਬੇ ਸਨ। ਇੱਕ ਤੇ ਉੱਥੇ ਸੀ 22 ਖੂਹ ਇਹਨਾਂ ਗਿਣ ਕੇ ਦੱਸੇ ਹਨ। ਅੱਛਾ, ਤੇ 22 ਖੂਹ। ਹਾਂਜੀ, ਠੀਕ। ਇੱਕ ਕਸਕੈਨ ਵਾਲਾ ਸੀ। ਸਕਚੈਨ ਵਾਲਾ, ਆਹੋ, ਇੱਕ ਡੁਆਰ ਦਾ 2 ਖੂਹ ਉੱਥੇ ਆ, ਡੁਆਰੇ ਖੂਹ ਸੀ। ਖੋਤੀ ਖੂਹ, ਨਹੀਂ ਇੱਕ ਟਾਲੀ ਇੱਕ ਅੰਬਾਂ ਵਾਲਾ ਤੇ ਖੋਤੀ, ਇੱਕ ਅੰਬਾਂ ਵਾਲਾ ਤੇ ਸਕੈਨ ਵਾਲਾ ਗੜਵਾੜਾ ਖੋਤੀ, 4 ਖੂਹਾਂ ਸੀ ਕਿਸੇ ਦੇ ਪਾਸ। ਆਹੋ, ਇੱਕ ਛੜਕੋ ਪਾਰ ਵੀ ਸੀ। ਉਹ ਖੋਤੀ ਖੂਹ ਨਾਲ ਤੇ ਆਹੋ, ਦਾਗ ਖੋਤੀ ਪਾਈ ਖੂਹ ਸੀ, ਨਾਲ ਨੇ। ਤੇ ਦਾਗ ਪਾਈ ਸੀ ਮਰਦਾ ਪਿਆ ਤੇ ਆ ਉਹਦਾ ਨੂੰ ਤੁਰਿਆ ਸਾਰੇ ਆ ਖੂਹ ਹੀ ਸਨ। ਅਸਲਾ ਅਗਰ ਆ ਖੂਹ ਸਨ ਅਗਰ ਰੋਈ ਵਾਲਾ ਤੇ ਕਾਲੀ ਵਾਲਾ ਤੇ ਗੋੜ ਵਾਲਾ। ਤੁਹਾਡੀ ਤੋਂ ਖੈਰ ਉਹਨਾਂ ਨਾਲ ਗੱਲਬਾਤ ਹੁੰਦੀ ਏ ਤੇ ਕੀ ਕਹਿੰਦਾ ਬਾਬਾ ਮਹਿੰਦਰ ਸਿੰਘ ਮਾਵਾਂਗਾ? ਆਵਾਂਦਾ ਤੇ ਹੈ ਇਹਨੂੰ ਅੱਛਾ। ਆਵਾਂਦਾ। ਪਿੰਡ ਛੰਡ ਵੇਖ ਕੇ ਜਾਣ, ਪਿੰਡ ਛੰਡ ਵੇਖ ਕੇ ਜਾਣਗੇ ਆਪਣਾ। ਉਹ ਕੋਹਾਲੀ ਉਹਨੇ ਕਨੋਰੀਆ ਜਿਹਾ ਕੀ ਆਂਦੇ ਨੇ ਉਹਦੇ ਵਜੋਂ ਕਰੋਨਾ ਦੀ ਜਾਨ। ਨਹੀਂ ਜਾਉਣਾ ਤੇ ਹੈ ਸੀ। ਹਾਂ, ਅੱਛਾ ਅੱਛਾ, ਸਹੀ ਸਹੀ। ਉਹਦਾ ਫਿਰ ਪੋਤਰਾ ਹੀ ਫਿਰ ਉਹ ਵੀ। ਚਲੋ ਜੀ, ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਈਆਂ। ਇਸ ਵੇਲੇ ਰਈਏ ਖਾਸ ਚ ਕੋਈ ਪੁਰਾਣੀ ਨਿਸ਼ਾਨੀ ਬਚੀ ਏ? ਕੋਈ ਬੋਰਡ ਦਾ ਰੁੱਖ, ਕਿਸੇ ਪਿੱਪਲ ਦਾ ਰੁੱਖ? ਹਾਂ, ਬੋਰਡ ਹੈਗਾ ਉਹ ਪਿੰਡ ਵੜਦੇ ਆ ਸਾਰੇ। ਉਹ ਹੀ ਨਾ, ਤੁਸੀਂ ਆਏ ਹੋ ਨਾ ਉੱਥੇ ਲੰਘ ਕੇ। ਹਾਂਜੀ ਹਾਂਜੀ ਹਾਂਜੀ, ਹਾਂ ਇਹ ਬਿਲਕੁਲ ਪੁਰਾਣਾ ਬੋਰਡ ਹੈ। ਕੋਈ ਪੁਰਾਣਾ ਬੋਰਡ, ਹੋਰ ਕੋਈ ਚੀਜ਼ ਨਹੀਂ ਪੁਰਾਣੀ ਰਹੀ, ਨਾ ਕੋਈ ਮਕਾਨ, ਨਾ ਹੋਰ ਕੋਈ ਨਹੀਂ ਸਭ- ਪੁਰਾਣੇ ਸਭ ਕੁਝ ਢਹਿ ਢੂਹ। ਚੜਦੇ ਵਾਲੇ ਬੜੇ ਸਨ ਸਾਰੇ ਵੱਡੇ ਨਹੀਂ ਉਹ ਮਾਰਿਆ ਠੀਕ ਹੈ। ਮਾਰਿਆ ਲਾ। ਹੈ। ਹਾਂਜੀ, ਇਹ ਜੀ ਆਪਣਾ ਪਿੰਡ ਰਈਆ। ਆਹੋ, ਠੀਕ ਹੈ ਜੀ। ਨਹੀਂ, ਮੈਂ ਦੋਸਤਾਂ ਦੀ ਗੱਲ ਕਰ। ਅਸੀਂ ਬਜ਼ੁਰਗਾਂ ਦੇ ਡੇਰੇ ਤੇ ਬੈਠੇ ਆ, ਬੂਟਾ ਸੀ ਇਹ ਵੀ ਥੋੜਾ ਜਿਹਾ ਪਿੰਡੋਂ ਹਟ ਕੇ। ਬੋਰਡ ਦਾ ਇਹਦੇ ਥੱਲੇ ਖੂਹ ਥੱਲੇ ਪੁਰਾਣਾ ਹੁੰਦਾ ਢੱਗੇ ਵਗਦੇ ਨੇ ਇਹ ਵੱਡਾ ਬੋਰਡ ਸੀ। ਸੀਗੇ ਸਾਥ ਸੀ ਇਹ ਸਾਹਮਣੇ ਨਹੀਂ ਬੋਰਡ ਭਾਈ ਬੀਂਦੇ ਦੇ ਵਿੱਚ ਭਾਈ ਜੀ, ਇਹ ਬੜਾ ਬੋਰਡ ਵੱਡਾ ਹੁੰਦਾ। ਇਹਨੂੰ ਤਹਿਸੀਲ ਦਾ ਦਰਜਾ ਦਿੱਤਾ ਗਿਆ। ਰਈਏ ਨੂੰ ਤਹਿਸੀਲ ਦਾ ਦਰਜਾ ਵੀ ਮਿਲਿਆ ਸੀ। ਹਾਂਜੀ, 47 110 ਸਾਲ ਤਸੀ ਰਹੀ ਹੈ। 110 ਸਾਲ ਹਾਂਜੀ ਤਹਿਸੀਲ ਰਹੀ ਹੈ ਹਾਂਜੀ, ਤੇ 1819 ਚ ਰਹੀ ਤੇ 1927 ਚ ਚੁੱਕੀ ਗਈ। 1927 ਚ ਚੁੱਕੀ ਗਈ। ਹਾਂਜੀ, ਸਾਈਜ਼ ਕਹੀਏ 110 ਸਾਲ। ਅੱਛਾ ਬਾਬਾ ਜੀ, ਇੱਕ ਗੱਲ ਦੱਸੋ, ਕੋਈ ਬੰਦਾ ਵਾਪਸ ਆਇਆ ਆਪਣਾ ਪਿੰਡ ਵੇਖਣ 47 ਤੋਂ ਬਾਅਦ? ਇੱਕ ਆਇਆ ਸੀ, ਮਾਨ ਸਿੰਘ ਦਾ ਭਰਾ ਆਇਆ ਸੀ। ਕੀ ਨਾਂ ਸੀ ਉਹਨਾਂ ਦਾ? ਉਹਦੇ ਨਾਮ ਮਹਿੰਦਰ ਸਿੰਘ ਸੀ। ਮਹਿੰਦਰ ਸਿੰਘ। ਅੱਛਾ, ਉਹਦਾ ਨਾਮ ਮਹਿੰਦਰ ਸਿੰਘ ਸੀ। ਉਹ ਬਾਰੇ ਰਹਿੰਦੇ ਸਨ, ਪਿੰਡ ਇਹੋ ਸੀ ਤੇ ਪੈੜੀ ਇਹਨਾਂ ਬਾਰੇ ਲਈ ਸੀ। ਅੱਛਾ ਉਹ 2 ਭਰਾ ਬਾਲ ਤੇ ਉਹ ਨਾ ਉੱਥੇ ਹੁੰਦੇ ਸਨ ਤੇ ਅੱਛਾ। ਮਾਨ ਸਿੰਘ ਇੱਥੇ ਹੁੰਦਾ ਸੀ। ਹਾਂ। ਤੇ ਉਹ ਆਇਆ ਸੀ, ਹੂੰ। ਉਹ ਵੀ ਕਿਸੇ ਨੂੰ ਉਹਨੇ ਮਾਨ ਤੱਕ ਰੱਖੀ ਸੀ। ਅੱਛਾ ਅੱਛਾ ਅੱਛਾ, ਆਪਣਾ ਰੱਖਣ ਉਹਦੇ ਦਾ। ਸਦਕਾ ਉਹ ਆਇਆ ਸੀ। ਇੱਕ ਉਹ ਆਇਆ ਸੀ ਤੇ ਇੱਕ ਨਾਲ ਝੂਰ ਮੁੰਡਾ ਸ਼ੰਗਾਰਾ ਸੀ ਉਹਦੇ ਨਾਲ। ਅੱਛਾ ਉਹ 2 ਬੰਦੇ ਅੱਜ ਕੱਲ ਆਏ ਹਨ ਵਿਸਾਖ ਚ। ਅੱਛਾ ਉਹ ਉੱਥੇ ਹੀ ਵਾਢੀ ਕਰਦੇ ਹਨ ਤੇ ਉਹ ਆਏ ਅੱਛਾ, ਤੇ ਉਹ ਮਿਲੇ ਗਏ ਸੀ। ਮਿਲੇ ਗਿਲੇ? ਹਾਂ, ਪਿੱਛੇ ਜਾ ਕੇ ਕਿੱਥੇ ਬੈਠੇ? ਉਹ ਦੱਸਦਾ ਹੀ ਕਰੇ ਪਿੰਡ ਇਹਦੇ ਪੱਲੜ ਵਾਲ ਕਰਕੇ ਕੀ ਕਰਕੇ ਦੱਸਦਾ ਸੀ ਉਹ ਪਿੰਡ ਜਿੱਥੇ ਉਹ ਬੈਠੇ। ਤੇ ਲੋ ਜੀ, ਅਸੀਂ ਜਿਨ੍ਹਾਂ ਦੇ ਕਹਿਣ ਤੇ ਅਸੀਂ ਆਏ, ਆਪਣਾ ਸਾਡੇ ਵੀਰ ਸਰਦਾਰ ਹੈਪੀ ਸਿੰਘ, ਉਹ ਸਾਨੂੰ ਗੱਲਾਂ ਦੱਸ। ਇਹ ਬੈਠੇ ਜੀ ਪਿੰਡ ਮੁੰਨਣ, ਜ਼ਿਲ੍ਹਾ ਕਪੂਰਥਲਾ। ਉਹ ਆਦਾ ਹੀ ਹੁਣ ਮੈਨੂੰ ਪੈਰੀ ਡਾਕਖਾਨਾ ਪਈ ਸੰਧੂ ਨਾਮ ਚੱਠਾ। ਕਿਆਰੀਆਂ ਵਾਲਾ। ਹਾਂ, ਉਹ ਆਦਾ ਹੈ ਮੈਨੂੰ ਪੈਰੀ ਪਈ ਇਹ ਨਾਮ ਕਿਆਰੀਆਂ ਵਾਲਾ। ਉੱਥੇ ਉਹ ਕਿਆਰੀ ਪਿੱਛੇ। ਕਿਤੇ ਆਓ ਕਿਤੇ ਕਿਆਰੀ ਕਿਤੇ। ਠੀਕ ਹੈ ਠੀਕ। ਹਾਂ। ਕੋ ਕਿਤੇ ਪਹਾੜੀ, ਕੋ ਕਿਤੇ ਪਹਾੜੀ। ਹਾਂ, ਅੱਛਾ ਅੱਛਾ। ਇਹ ਨਾ ਉਦੋਂ ਨਾ ਉੱਥੇ ਲਿਖੀ ਪੈਲੀ ਲੱਲੀ ਸੀ। ਤੇ ਕੀ ਦੱਸਦੇ ਸਨ ਕਿ ਸਾਰਾ ਰਈਆ ਭਿੰਡਰ ਜੱਟ ਇੱਕੋ ਪਿੰਡ ਚ ਜਾ ਬੈਠੇ ਜਾਂ ਖਿਲਰ ਪੁੱਲਰ ਗਏ? ਨਹੀਂ, ਹੁਣ ਕੀ ਪਤਾ ਕਿੱਥੇ ਕਿੱਥੇ ਕੋ ਬੈਠਾ ਕਿੱਥੇ ਕਿੱਥੇ ਨਹੀਂ, ਜਿੱਥੇ ਜਿੱਥੇ ਕਿਸੇ ਦਾ। ਖਲਾਰਾ ਆ ਹੁਣ ਉਧਰੋਂ ਵੀ ਜਿਹੜੇ ਕੋਈ ਆਏ ਨੇ, ਕਈ ਇੱਥੇ ਨੇ, ਕੋਈ ਕਿਸੇ ਨੇ ਵੀ ਕੋਈ ਕਿਸੇ ਜੀ ਨੇ। ਜੀ ਜੀ, ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਲੱਭੀ ਉੱਥੇ ਉੱਥੇ ਬਹਿ ਗਿਆ। ਠੀਕ। ਇਹ ਜਿਹਨੂੰ ਤਲਵਾਰ ਵੱਜੀ ਸੀ ਉਹ ਕਿਹੜਾ ਸੀ? ਬੂਟਾ ਸਿੰਘ ਬੂਟਾ ਸਿੰਘ। ਉਹ ਤਲਵਾਰ ਵਾਲਾ ਕੀ ਵਾਕਿਆ ਜੀ? ਉਹਨੂੰ ਇੱਥੇ ਤਲਵਾਰ ਵੱਜੀ। ਕਿਉਂ? ਅੱਛਾ ਅੱਛਾ, ਜਦੋਂ ਗਜਰ ਕੀ ਗਜਰ ਦੀ ਉਹ ਦੱਸੋ ਗੱਲ ਪੂਰੀ ਜਰਾ ਇਹਨਾਂ ਨੇ। ਅੱਛਾ, ਉਹ ਨਵਾਂ ਹੀ ਉਹਨੇ ਵਿਆਹ ਕੀਤਾ ਸੀ। ਪਹਿਲਾਂ ਉਂਜੀ ਸੀ ਗੱਡਾ ਸਿੰਘ ਤੇ ਬੂਟਾ ਸਿੰਘ ਦੋਵੇਂ ਭਰਾ ਸੀ। ਅੱਛਾ ਤੇ ਉਹਨੇ ਬੁੱਢੀ ਕੀਤੀ ਇੱਕ ਤੇ ਉਹਨੂੰ ਹੀ ਲੱਭਦਾ ਫਿਰੇ ਕਿੱਧਰ ਗਈ ਉਹ ਮੈਂ ਮਰ ਗਿਆ। ਤੇ ਉਹ ਪਾਰੋਂ ਆਏ ਹਨ ਕਸ਼ਮੀਰੀ। ਅੱਛਾ, ਉਹਨੇ ਸਾਡੀਆਂ ਇਹਨਾਂ ਬੱਚੀਆਂ ਵੀ ਖੋਲ ਗਈਆਂ ਨੇ ਤੇ ਤੁਸੀਂ ਇਹਨਾਂ ਨੇ। ਉਹਨੇ ਉਹਨੂੰ ਤਲਵਾਰ ਮਾਰੀ ਸੀ ਤੇ ਉਹ ਵੱਜੀ ਸੀ ਇੱਥੇ। ਅੱਛਾ, ਤੇ ਮੀਂਹ ਵਰਦਾ ਸੀ, ਉਹ ਭੱਜ ਕੇ ਤੇ ਫਿਰ ਇਹਦੇ ਪਿੰਡ ਚ ਵੜ ਗਿਆ। ਉਹ ਸਾਡੇ ਮਹੱਲੇ ਤੁਰ ਗਿਆ ਉੱਥੇ।
ਅੱਛਾ ਉਹ ਬੋਰ ਜਿਹੜਾ ਤੁਸੀਂ ਲੰਘ ਕੇ ਆਇਆ ਨੇ ਇੱਥੇ ਛੱਪਰ ਸੀ ਬੜਾ ਤਾਂ ਹਾਂ ਹਾਂ ਇਹ ਫੜ ਕੇ ਬੰਦਿਆਂ ਦੋ ਤਿੰਨਾਂ ਨੇ ਤੇ ਛੱਪਰ 'ਚ ਸੁੱਟ ਦਿੱਤਾ, ਛੱਪਰ 'ਚ ਧਰਦਾ ਫਿਰੇ, ਜਵਾਨ ਬੜਾ ਸੀ। ਅੱਛਾ ਫਿਰ ਉਹਨੂੰ ਕੱਢਿਆ ਕੁੱਢਿਆ ਤੇ ਫਿਰ ਉਹਨੂੰ ਆਖਿਆ ਮੇਰਾ ਜਾ ਕੇ ਇਹ ਬੰਦੇ ਨੂੰ ਹੂੰ ਹੈ ਬੁੱਢੀ ਨਾ ਲੱਭ ਤੇ ਤੂੰ ਆਪ ਹੀ ਆਪਣੀ ਜਾਨ ਬਚਾ। ਆਪਣੀ ਜਾਨ ਬਚਾ। ਸਹੀ ਹੈ। ਹਾਂ ਤੇ ਇਹ ਤੁਹਾਨੂੰ ਕੋਈ ਪਤਾ ਨਹੀਂ ਉਹਦੀ ਘਰ ਵਾਲੀ ਲੱਭੀ ਜਾਂ ਨਹੀਂ ਲੱਭੀ? ਨਹੀਂ ਇਹ ਇਹ ਤੁਹਾਨੂੰ ਕੋਈ ਕੋਈ ਨੇ ਥਾਂ ਹੀ ਲੱਭਣਾ ਸੀ। ਤੇ ਬਚ ਗਿਆ ਸੀ ਬੂਟਾ ਤੁਹਾਡੇ ਹਿਸਾਬ ਨਾਲ? ਨਹੀਂ ਬਚ ਗਿਆ, ਪਾਰ ਵੀ ਲੰਘ ਗਿਆ ਸੀ। ਟੁਰ ਗਿਆ ਸੀ ਪਾਰ? ਹਾਂ ਅਬ ਇੱਕ ਆਪਾਂ ਸਾਡੇ ਨਾਲ ਗੱਲ ਹੋਈ ਹੈ? ਅੱਛਾ ਇੱਕ ਸਾਡੇ ਗੁਆਂਢ ਸੀ ਹਾਂ ਬੰਤੂ ਸਿੰਘ ਤੇ ਖੇਲਾ ਸਿੰਘ ਤੇ ਬੰਤਾ, ਹਾਂ ਉਹਨੇ ਵੀ ਨਵੀਂ ਬੁੱਢੀ ਕੀਤੀ ਸੀ ਜੀ। ਅੱਛਾ ਪਹਿਲਾਂ ਉਂਜੀ ਸਨ ਦੋਵੇਂ ਭਰਾ ਉਹ। ਹੂੰ ਤੇ ਉਹ ਬੁੱਢੀ ਜਿਹੜੀ ਸੀ ਨਾ ਬਾਵਾ ਭਾਰੀ ਜੀ ਤੇ ਜਵਾਨ ਜੀ, ਹੂੰ ਤੇ ਮੈਂ 12 14 ਸਾਲਾਂ ਨਾਲ ਸਾਰਾ ਹਾਂਜੀ ਉਹ ਸਾਡੇ ਘਰ ਆਣ ਬੈਠੀ ਤੇ ਮੇਰੀ ਮਾਂ ਨੂੰ ਆਖਣ ਲੱਗੀ ਮੇਰਾ ਇਹਦੇ ਨਾਲ ਨਿਕਾਹ ਕਰ ਛੱਡੋ, ਮੈਂ ਨਹੀਂ ਜਾਣਾ ਪਾਰ। ਅੱਛਾ ਨਿਕਾਹ ਤੇਰੇ ਕਾਹਦੇ ਕਰ ਛੜੀਏ ਹੈ ਜਾਨ ਵਿਚਾਰੇ ਜਾਨ ਪਿਆਰੇ ਜਾਨ ਪਿਆਰੇ ਹੋਰ ਉੱਥੇ ਗੱਲ ਕਿਹੜੀ ਸੀ? ਜੀ ਜੀ ਹਾਂ ਗੱਲ ਤੇ ਆ ਗਈ। ਸਹੀ ਸਹੀ ਉਹਨੂੰ ਆਖਿਆ ਵੀ ਚਲੋ ਰਹੋ ਤੇ ਕਿਸੇ ਦੇ ਉਹਦਾ ਕੀ ਨਾਂ ਸੀ? ਫੇਰ ਗਾਂ ਨਿਕਲ ਜਾਈ। ਹਾਂ ਰਾਤ ਰਹੀ ਤੇ ਮੈਂ ਉਹਦਾ ਕੀ ਨਾਂ ਸੀ ਕਿਹਦਾ ਉਸ ਬੀਬੀ ਦਾ? ਬੀਬੀ ਦਾ ਨਾਂ ਦਾ ਕੀ ਪਤਾ ਸੀ, ਤੈਨੂੰ ਦੱਸਿਆ ਨਾ ਮੈਂ ਐਵੇਂ ਨਾ ਨਵੀਂ ਅਜੇ ਉਹਨੇ ਅੱਛਾ ਨਵੀਂ ਜਿਹੇ ਵਿਆਹ ਥੋੜਾ ਜਿਹਾ ਨਵਾਂ ਹੀ ਕੰਮ ਹੈਂ? ਹਾਂ ਨਵਾਂ ਹੀ ਕੰਮ ਹੈ। ਦੂਜੀ ਉਹ ਜਿਹੜੀ ਬਹਾਦਰ ਸੀ ਤੇ ਇੱਕ ਚਾਗੀ, ਉਹਨਾਂ ਦੀ ਮਾਂ ਦੇ ਨਾਂ ਕਿਸ਼ਨ ਕੌਰ ਸੀ। ਅੱਛਾ ਅੱਛਾ ਤੇ ਜਿਹੜੀ ਇੱਕ ਕਾਨੇ ਦੀ ਬੁੱਢੀ ਸੀ ਉਹਦੇ ਨਾਂ ਹੈਗਾ ਸਹੀ ਦਿਆਲੀ ਉਹਨੂੰ ਆਂਦੀ। ਤੇ ਮਾਨ ਸਿੰਘ ਦੇ ਘਰੋਂ ਸੀ, ਉਹਦੇ ਨਾਲ ਸੰਤੋਖ ਸੀ ਉਹਦੇ ਨਾਲ। ਹੂੰ ਠੀਕ ਠੀਕ ਹਾਂ ਜਿਆਦਾ ਟਿੱਕੀਆਂ ਕਿਤੇ ਕੋ ਖਾਧੀਆਂ ਜੇ? ਹੈ ਮੈਂ ਕਿਹਾ ਜਿਆਦਾ ਰੋਟੀਆਂ ਕਿਤੇ ਕੋ ਖਾਧੀਆਂ ਜੇ? ਜਿਆਦਾ ਦੇ ਇਹਦੇ ਕੋਈ ਆਸ ਕੋਰ ਕੋ ਉਹ ਗਵਾਂਢੀ ਸੀ ਨਾ ਯਾਨੀ ਕੋ ਕੰਨ ਅੱਛਾ ਸਾਡੀ ਅੱਛਾ 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 ਉਹਦਾ ਫੌਤ ਵੀ ਆ 10-12 ਸਾਲ ਹੋਏ ਨੇ, ਕਿਤੇ ਗੇਤਰੀ ਮੁਲਾਕਾਤ ਹੁੰਦੀ ਤੇ ਫੇਰ ਤੇ ਕੋਰੇ ਆਪਣੀ ਜਾਂ ਉਹ ਹੀ ਆਉਂਦੀ ਤੇ ਜਾਂ ਮੈਂ ਹੀ ਤੁਰ ਜਾਂਦਾ ਉੱਥੇ। ਉਹ ਅੱਛਾ ਇਹ ਪਤਾ ਕਰਵਾਇਆ ਤੁਸੀਂ ਪਿੱਛੇ? ਆਹੋ ਦੱਸਿਆ ਉਹਨਾਂ ਨੇ। ਤੇ ਬਾਬਾ ਜੀ ਨੇ ਜਿਸ ਬੀਬੀ ਦੀ ਹੱਥਾਂ ਦੀ ਰੋਟੀਆਂ ਆਹੋ। ਖਾਧੀਆਂ ਆਸ ਕੌਰ, ਉਹ ਕਿੰਨਾ ਵਿੱਚ ਹੋਈ? ਉਹ ਕਿੰਨਾ ਦੀ ਸੀ? ਖਾਧੀ ਬੀਬੀ। ਉਹ ਰੂਪ ਸਿੰਘ ਦੀ ਰੂਪ ਸਿੰਘ ਦੀ ਬੀਬੀ ਸੀ। ਉਤਰੇ ਹੀ ਮਰ ਗਿਆ ਸੀ, ਉਹ ਨਹੀਂ ਸੀ ਪਰਤੇ ਉਹ ਵਾਪਸ ਨਹੀਂ ਆਇਆ। ਉਹਨੇ ਠੀਕ ਹੈ। ਹਾਂ। ਬੱਚੇ ਆ ਸਨ ਰੂੜ ਸਿੰਘ ਦੇ ਕੋਈ ਬੱਚਾ ਨਹੀਂ ਸੀ ਉਹਦੇ ਉਂਝ ਹੀ ਉਦੋਂ? ਹੁਣ ਜੋ ਉੱਥੇ ਜਾ ਕੇ ਤੁਹਾਨੂੰ ਪਤਾ ਚੱਲਿਆ? ਆਹੋ ਉਹਨੇ ਉੱਥੇ ਮਸਜਿਦ ਚ ਰਹੀ ਸਾਰੀ ਮਨੋਂ ਮਸਜਿਦ ਚ ਕੱਢੀ ਉੱਥੇ। ਹਾਂ ਉਹ ਬੜੀ ਜੱਟੀ ਦਿਆਨਤਦਾਰ ਸੀ ਉਹ। ਅੱਛਾ 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 ਹਾਂ, ਅੱਛਾ ਔਲਾਦ ਬੜੀ ਕੋਈ ਨਹੀਂ ਹੋਈ ਚੰਗੀ ਬੀਬੀ ਆਸ ਜਵਾਨ, ਕੌਰ ਦੇ? ਸ਼ਕਲ ਵੀ ਬੇਸਾਬੀ ਸੀ ਉਹਦੀ। ਜਦੋਂ ਇੱਥੇ ਰਹਿੰਦੇ ਸਨ ਕਿੰਨਾ ਚਿਰ ਹੋਇਆ ਸੀ ਵਿਆਹ ਨੂੰ? ਉਹਨਾਂ ਨੂੰ ਵਿਆਹ ਨੂੰ ਤੇ ਵਾਵਾ ਚਿਰ ਹੋਇਆ ਹੋਣਾ। ਚੋਖਾ ਚਿਰ ਹੋ ਗਿਆ ਇਹ, ਠੀਕ। ਉਹ ਕਹ ਲੋ ਕਿ ਮਤਲਬ ਤੁਹਾਨੂੰ ਪੁੱਤਰ ਸਮਝ ਕੇ ਹੀ ਤੁਹਾਨੂੰ ਉਹਨਾਂ ਨੇ ਰੋਟੀਆਂ? ਆਹੋ ਮੈਂ ਤੇ ਐਵੇਂ ਹੈ ਕੱਲਾ ਹੀ ਸਾ ਲਾਡਲਾ ਅੱਛਾ ਤੇ ਐਵੇਂ ਰੁੱਸ ਪੈਣਾ। ਹਾਂ ਹਾਂ ਉਹਨੇ ਆਖਣਾ ਇੱਧਰ ਆ ਮੇਰਾ ਪੁੱਤਰ, ਮੈਂ ਤੇਰਾ ਰੋਟੀ ਖਵਾ। ਹਾਂ ਉਹਨੇ ਮੱਖਣ ਦੇ ਕੇ ਕੋਲ ਸ਼ੱਕਰ ਆਖਣਾ ਖਾ ਤੂੰ ਮੇਰੀਆਂ ਮਈਆਂ ਚਾਰਿਆ ਕਰ ਤੇ ਤੂੰ ਇੱਧਰ ਹੀ ਰਿਹਾ ਕਰ। ਹਾਂ ਇਹ ਗੱਲ ਸੀ। ਉਹਦੇ ਕਿਤੇ ਗੇਤਰਾ ਕਿਤੇ ਪਤਾ ਲੱਗਦਾ ਨਾ ਤੇ ਉਹਦੇ ਨਾਲ ਗੱਲਬਾਤ ਕਰਦੇ ਤੇ ਫਿਰ ਉਹਨੇ ਦੱਸਣਾ ਸੀ। ਉਹ ਠੀਕ ਠੀਕ। ਤੇ ਚਾਚੂ ਜੀ ਆ ਤੁਸੀਂ ਪਿੱਛੇ ਪਤਾ ਕੀਤਾ ਆਪਣਾ ਬਾਬੇ ਮਹਿੰਦਰ ਤੋਂ ਪੁੱਛਿਆ ਵੇ ਹਾਂ ਕਿ ਬੀਬੀ ਆਸ ਕੌਰ ਹੈ? ਆਹੋ ਦੱਸਦੇ ਵੀ ਮਸਜਿਦ ਚ ਹੀ ਰਹੀ ਆ ਅੱਛਾ ਤੇ ਸਾਰੀ ਜ਼ਿੰਦਗੀ ਉੱਥੇ ਨੇ ਕੱਢੀ ਮਸਜਿਦ ਚ। ਉਹਦੀ ਗੁਆਂਢਣੇ ਇੱਕ ਸੀ ਉਹ ਪਿਆਰੇ ਲੰਬਰ ਦੀ ਘਰ ਦੀ, ਉਹਦੇ ਨਾਲ ਸੰਤੋ ਸੀ। ਅੱਛਾ ਅੱਛਾ ਜੀ ਸਹੀ ਸਹੀ। ਚਲੋ ਜੀ ਚਲਿਏ ਜੀ ਹੁਣ ਆਪਣਾ ਥੋੜਾ ਜਿਹਾ ਪਿੰਡ ਵੱਲ ਝਾਤੀ ਪਾ ਲਈ ਹਨਾ, ਚਲੋ ਜਿੱਥੇ ਵੇਲੀਆਂ ਸਨ ਇਹਨਾਂ ਦੀਆਂ ਉਹ ਥੋੜਾ ਭਾਵ ਹੋ ਲਈ। ਹਾਂਜੀ ਸਹੀ ਓਕੇ ਜੀ। ਅੱਛਾ ਬਾਬਾ ਜੀ ਬਸ਼ੀਰ ਸਾਹਿਬ ਤੁਹਾਡੀ ਗੱਲਬਾਤ ਸਾਰੀ ਨਾ ਮੈਂ ਫਿਲਮ ਬਣਾ ਲਈ, ਰਿਕਾਰਡ ਕਰ ਲਈ, ਹਾਂਜੀ ਤੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਜੱਟ ਭਿੰਡਰ ਸਨ ਰਈਏ ਖਾਸ ਦੇ ਰਹਿਣ ਵਾਲੇ? ਇੱਕ ਇਹ ਚੀਜ਼ ਤੇ ਇੱਕ ਜਾਂ ਜਿਨ੍ਹਾਂ ਨੂੰ ਤੁਸੀਂ ਤੁਹਾਡੇ ਦਿਲ 'ਚ ਚਾਹ ਹੈ ਕਿ ਯਾਰ ਉਹ ਕਿਤੇ ਹੋਣ ਉਹਨਾਂ ਵਿੱਚ ਕੋਈ ਹੋਵੇ ਤੇ ਗੱਲ ਜ਼ਰੂਰ ਕਰੇ। ਤੂੰ ਕਿਤੇ ਪਤੇ ਪੁੱਛੀ ਜਾਂ ਕਿਤੇ ਗਿਆਨੀ ਦੇ ਮੁੰਡੇ ਹਨ ਦਲੀਪ ਹੂੰ ਤੇ ਜੀਰਾ ਅੱਛਾ ਤੇ ਸਵਰਨ, ਠੀਕ ਹੈ ਕਿਤੇ ਜੋ ਉਹਨਾਂ ਚੋਂ ਕੋਈ ਹੋਵੇ ਪਤਾ ਨਹੀਂ। ਅੱਛਾ ਜਾਂ ਕੋ ਪਿਆਰੇ ਲੰਬਰ ਦਾ ਇੱਕ ਬੱਚਾ ਹੈ ਸੀ, ਉਹ ਮੈਂ ਛੋਟਾ ਹੀ ਸੀ ਉਦੋਂ ਜਦੋਂ ਹੈਂ। ਅੱਛਾ ਅੱਛਾ ਪਿਆਰੇ ਸਿੰਘ ਦਾ ਤੇ ਇਹ ਜਿਹੜਾ ਲਾਭ ਸਿੰਘ ਸੀ ਹੂੰ ਇਹਦਾ ਪੋਤਰਾ ਸੀ, ਉਹਦੇ ਨਾਲ ਜੀਤਾ ਸੀ ਹੈਂ। ਠੀਕ ਹੈ
ਤੇ ਇੱਕ ਮਾਨ ਸਿੰਘ ਦਾ ਮੁੰਡਾ ਸੀ, ਉਹਦੇ ਨਾਲ ਵੀ ਜੀਤਾ ਸੀ। ਉਹ ਮੇਰੇ ਹਾਣੀ ਸਨ ਤੇ ਨਾਲੇ ਗੁਆਂਢੀ ਸਨ। ਉਹਨਾਂ ਚੋਂ ਸ਼ਾਇਦ ਕੋਈ ਹੋਵੇ ਤੇ ਰਾਬਤਾ ਕਰਨ ਤੁਹਾਡੇ ਨਾਲ। ਹਾਂ, ਗੱਲਬਾਤ ਹੋਏਗੀ। ਠੀਕ ਹੋ ਗਿਆ, ਉਹਨਾਂ ਦੀ। ਠੀਕ ਹੋ ਗਿਆ, ਠੀਕ ਹੋ ਉਹ ਮਤਾਬ ਦਾ ਮੁੰਡਾ ਸੀ, ਗਿਆ। ਮਤਾਬ ਸਿੰਘ ਸੀ। ਮਤਾਬ ਸਿੰਘ ਦਾ ਪੋਤਰਾ ਸੀ। ਅੱਛਾ ਅੱਛਾ ਅੱਛਾ। ਤੇ ਇਹ ਗਿਆਨੀ ਦੇ ਜਿਹੜੇ 3 ਮੁੰਡੇ ਸਨ, ਇਹਨਾਂ ਦਾ ਬੱਚਾ ਜੇ ਕੋਈ ਨਹੀਂ ਸੀ ਵਿਆਹਿਆ। ਇੱਕੋ ਹੀ ਦਲੀਪ ਹੀ ਵਿਆਹਿਆ ਸੀ, ਬਾਕੀ ਦੂਜੇ ਜਿਹੜੇ ਸਨ ਉਹ ਅਜੇ ਵਿਆਹੁਣ। ਇਹਨਾਂ ਦਾ ਦੂਜੇ ਤੇ ਜਿਹੜਾ ਅੱਜ ਆਪਣਾ ਗੰਡਾ ਸਿੰਘ ਦਾ ਇਹਨਾਂ ਦਾ ਦੱਸੋ ਨਾ ਵੀ ਆਪ 8 ਦਿਨ ਵਾਂਡੇ ਰਹਿੰਦੇ, ਮੁੜ ਕੇ ਘਰ ਆਉਂਦੇ, ਮੁੜ ਕੇ ਫਿਰ 10 ਉਹ ਤੇ ਵੱਡਾ ਸੀ ਨਾ, ਤੇ ਉਹ ਫਿਰ ਤੁਰਨ ਵਾਲਾ ਸੀ ਬੰਦਾ। ਬਸ ਕਿਸੇ ਦਿਨ ਕੋਈ ਵੀ ਕਦਾ ਡੰਗਰ ਕੀਤੀ ਹੈ। ਅੱਛਾ। ਤੇ ਕਿਸੇ ਦਿਨ ਕੋਈ ਵੀ ਨਾ ਹੋਣਾ। ਹਾਂ। ਤੇ 8 ਦਿਨ ਲਾਭੇ ਰਹਿਣਾ, ਤੇ ਉਹਨੇ ਪੱਠੇ ਪਾ ਛੱਡਨੇ ਬੂਟੇ ਨੇ, ਤੇ ਉਹ ਕਾਪੀ ਨਾ ਹੁੰਦਾ ਸੀ ਝਾੜੀ। ਅੱਛਾ। ਤੇ ਪਾਸ਼ਾ ਖੇਡ ਛੱਡਣਾ ਤੇ ਹਲਵਾ ਲੈਣਾ, ਤੇ ਉਹਦਾ ਇਹ ਕੰਮ ਹੁੰਦਾ ਸੀ। ਪੱਠੇ ਚ ਹੁਣ ਤੀਫਾ ਵਿਚਾਰਾ ਸਾਰਾ ਦਿਨ ਪੱਠੇ ਲਵਾਉਂਦਾ ਰਹਿੰਦਾ ਤੇ ਬਿਲਾ ਕਰਦਾ ਰਹਿੰਦਾ। ਰਾਜੀ ਆ ਹੁਣ, ਰਾਜੀ ਆ। ਸਹੀ। ਠੀਕ। ਤੇ ਉਹ ਕੀ ਹੁੰਦਾ ਸੀ ਬਾਬਾ ਜੀ? ਚਪਾਸ਼ਾ ਕੀ ਤੁਸੀਂ ਨਾਂ ਲਿਆ? ਕੀ ਖੇਡ? ਪਾਸ਼ਾ। ਕੌਡੀਆਂ ਕੌਡੀਆਂ। ਠੀਕ ਹੈ, ਠੀਕ ਹੈ, ਠੀਕ ਹੈ। ਅੱਛਾ, ਖੇਡ ਬੋਰ ਥੱਲੇ ਬੜਾ ਮੇਰਾ ਜੀ ਸ਼ਾਮ ਪੈ ਜਾਂਦੀ ਕਈਆਂ ਨੂੰ ਖੇਡ ਸੇ ਤਾਸ਼ ਖੇਡਣੇ ਜਾਏ। ਅੱਛਾ, ਠੀਕ ਹੈ ਜੀ, ਠੀਕ।